ਜਦੋਂ ਅਸੀਂ ਟੈਂਕ ਲੈ ਆਏ, ਜਦੋਂ ਅਸੀਂ ਸਾਡੀ ਕੌਮ ਨੂੰ ਮਾਰਨ ਦਾ ਫਿਰ ਕੋਈ ਰਹਿ ਨਹੀਂ ਗਿਆ। ਇਟਸ ਅ ਫਾਈਟ ਔਰ ਅਸੀਂ ਰਿਪਰੈਸ਼ਨ ਦੇ ਅਗੇਂਸਟ ਲੜਦੇ ਹਾਂ ਔਰ ਉਹਨਾਂ ਅਸੀਂ ਪ੍ਰਾਊਡ ਇਸ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਸਾਡੇ ਉਹਨਾਂ ਦੋ ਵੀਰਾਂ ਨੇ, ਜ਼ਾਹਰ ਹੈ ਬੇਅੰਤ ਸਿੰਘ ਸਤਵੰਤ ਸਿੰਘ, ਉਹਨਾਂ ਨੇ ਸਿਨਰ ਨੂੰ ਮਾਰਿਆ। ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਦੀ ਬਦੌਲਤ ਖਾਲਿਸਤਾਨ ਦਾ ਕੌਜ਼, ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ, ਜਿਨ੍ਹਾਂ ਨੂੰ ਸਰਕਾਰ ਨੇ ਜਿਹੜਾ ਉਹ ਕਾਲੇ ਬ੍ਰਸ਼ ਨਾਲ ਪੇਂਟ ਕੀਤਾ, ਹਮੇਸ਼ਾ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਕਿਵੇਂ ਇੱਕ ਸ਼ਹਾਦਤ ਉਹ ਸਾਰਿਆਂ ਨੂੰ ਬਦਲ ਦਿੰਦੀ ਹੈ। ਉਹਨੇ ਕਿਹਾ ਜੀ ਇੱਥੇ ਤਾਂ ਆਉਂਦੇ ਹੀ ਰਹਿੰਦੇ ਨੇ ਕਿ ਵੀ 4-4 ਗੱਡੀਆਂ ਪੁਲਿਸ ਦੀਆਂ ਆਉਂਦੀਆਂ, ਤਲਾਸ਼ੀਆਂ ਲਈ ਜਾਂਦੇ ਨੇ, ਇਹਦਾ ਜੰਦੇ ਦੀ ਚਾਬੀ ਨਹੀਂ ਸੀ, ਉਹ ਜੰਦਾ ਤੋੜਤਾ। ਕਿਵੇਂ ਪੁਲਿਸ ਆਉਂਦੇ ਆ, ਉਹ ਕਿਵੇਂ ਆ ਕੇ ਕਰਦੇ ਨੇ। When India failed to get him legally, they killed him illegally. ਉਹਨੇ ਕਿਹਾ ਜੀ ਕਿਉਂ ਮਾਰਿਆ? ਉਹਨੇ ਕਿਹਾ ਜੀ ਉਹ ਥ੍ਰੈਟ ਸੀ, ਖਾਲਿਸਤਾਨ ਜਿਹੜਾ ਹੈ that is a threat to India's unity and integrity. ਉਹ ਕਹਿੰਦਾ ਵੀ ਜੇ ਨੈਸ਼ਨਲ ਇੰਟਰਸਟ ਹੈ ਤਾਂ killing like that had been from the times immemorial. ਮਤਲਬ ਇਹ ਹੈ ਵੀ ਉਹਨੂੰ ਜਸਟੀਫਾਈ ਕਰ ਰਿਹਾ ਹੈ ਕਿ ਜੇ ਕੈਨੇਡਾ ਦੀ ਸੋਇਲ ਦੇ ਉੱਤੇ ਉਹਨਾਂ ਦੀ ਸੋਵਰਨਿਟੀ ਵਾਇਲੇਟ ਕਰਦੇ ਆ, ਕਿਲਿੰਗ ਕੀਤੀ ਹੈ, ਜਸਟੀਫਾਈਡ ਹੈ। ਖਾਲਿਸਤਾਨੀਆਂ ਨੂੰ ਵੀ ਇਸ ਚੋਂ ਪ੍ਰੋਪੇਗੈਂਡਾ ਨਿਕਲਦਾ ਹੈ ਔਰ ਇਸ ਲਈ ਉਹਨਾਂ ਦੇ ਵੀ ਐਡਵਾਂਟੇਜ 'ਚ ਇਹ ਸਿਚੁਏਸ਼ਨ ਉਹ ਪ੍ਰਚਾਰ ਸਕਦੇ ਨੇ ਆਪਣੇ ਢੰਗ ਨਾਲ। ਤੇ ਇਲੈਕਸ਼ਨਾਂ ਆ ਗਈਆਂ ਔਰ ਮੋਦੀ ਸਰਕਾਰ ਔਰ ਇੰਡੀਅਨ ਸਟੇਟ ਵੀ ਜਿਹੜੀ ਹੈ ਆਪਣੇ ਵੋਟਰਾਂ ਤੱਕ ਕਿ ਜੀ ਦੇਖੋ ਵੀ ਆਰ ਬਿਹੇਵਿੰਗ ਐਜ਼ ਏ ਟਫ ਸਟੇਟ। ਸੋ ਇਹ ਜਿਹੜਾ ਉਹ ਪ੍ਰੂਵ ਕਰਦੇ ਨੇ ਕਿ ਜੇ ਅਸੀਂ ਮਸਕੂਲਰ ਸਟੇਟ ਹੈ, ਤੁਸੀਂ ਇੱਥੇ ਐਕਟਿਵ ਜਾਂ ਕੀ ਤੁਹਾਨੂੰ ਡਰ ਨਹੀਂ ਹੈ? ਉਹਨੇ ਕਿਹਾ ਵੀ ਬਿਲਕੁਲ ਕੋਈ ਨਹੀਂ ਹੈ। ਜੇ ਮੇਰੀ ਮੌਤ ਦੁਸ਼ਮਣ ਦੇ ਹੱਥਾਂ 'ਚੋਂ ਵੀ ਹੁੰਦੀ ਹੈ ਤੇ ਇਹ ਰੱਬ ਦੇ ਹੱਥ ਵਾਸ ਹੈ। ਨਾਲ ਉਹਨੇ ਕਿਹਾ ਵੈਸੇ ਮੋਦੀ ਨੂੰ ਵੀ ਇਹ ਸਵਾਲ ਪੁੱਛ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 21 ਮਾਰਚ 2024 8 ਚੇਤ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਸਿਮਰਨਦੀਪ ਸਿੰਘ ਜੋਰਾ ਵੱਲੋਂ। ਸੋ ਇਹ TV84 ਦੀ ਸ਼ਲਾਘਾ ਕਰਦੇ ਹਾਂ। TV84 ਦੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਿਮਰਨਦੀਪ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ 30 ਮਿੰਟ ਦੀ ਡਾਕੂਮੈਂਟਰੀ ਫਿਲਮ Sikhs, Spies and Murder ਅੱਜ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਹੈ। ਸੋ ਚੰਗੀ ਗੱਲ ਹੈ ਕਿ ਇੰਟਰਨੈਸ਼ਨਲ ਮੀਡੀਆ ਹੁਣ ਖਾਲਿਸਤਾਨ ਦੇ ਮੁੱਦੇ ਤੇ ਨਿਰਪੱਖਤਾ ਨਾਲ ਜਿਹੜਾ ਗੱਲ ਕਰ ਰਿਹਾ। ਸੋ ਇਸ ਡਾਕੂਮੈਂਟਰੀ ਦੇ ਉੱਤੇ ਆਪਾਂ ਇਸ ਡਾਕੂਮੈਂਟਰੀ ਦੇ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ?
ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਸਪਾਂਸਰ ਵੀ ਨੇ, ਯੰਗ ਮੈਨ, ਹਮੇਸ਼ਾ ਹੀ ਕ੍ਰੀਏਟਿਵ, ਇਹਨਾਂ ਦੇ ਕੋਲ ਸੁਝਾਅ ਵੀ ਹੁੰਦੇ ਨੇ ਔਰ ਮੈਂ ਹਮੇਸ਼ਾ ਇੱਕ ਪਾਸੇ ਸਾਡਾ ਉਹ ਸਪੋਰਟ ਬੇਸ ਹੈ ਜਿਹੜਾ ਪਿਛਲੇ ਲਗਭਗ 3.5 ਦਹਾਕਿਆਂ ਤੋਂ ਸਾਡੇ ਨਾਲ ਖਲੋਤਾ ਹੈ। ਬਿਲਕੁਲ। ਪਰ ਜਿਹੜੇ ਯੰਗਸਟਰਸ ਜਿਨ੍ਹਾਂ ਨੇ ਅਮਰੀਕਾ ਕੈਨੇਡਾ 'ਚ ਆ ਕੇ ਆਪਣੀ ਡੈਸਟਨੀ ਨੂੰ ਘੜਿਆ, ਮਿਹਨਤ ਕੀਤੀ ਔਰ ਸਿੱਖੀ ਵੈਲਿਊਜ਼ ਨਾਲ ਵੀ ਜੁੜੇ ਹੋਏ ਨੇ ਔਰ ਨਾਲ ਦੀ ਨਾਲ ਕੌਮੀ ਘਰ ਖਾਲਿਸਤਾਨ ਲਈ ਉਹਨਾਂ ਨੇ ਜੋ ਆਪਣੀ ਮਿਹਨਤ ਦੇ ਨਾਲ ਆਪਣਾ ਕਰੀਅਰ ਬਣਾਇਆ, ਉਹਨਾਂ ਨੂੰ ਲੱਗਦਾ ਹੈ ਵੀ ਉਸ 'ਚ ਵੀ ਉਹ ਆਪਣਾ ਯੋਗਦਾਨ ਪਾਉਣ। ਵੀਰ ਸਿਮਰਨਦੀਪ ਸਿੰਘ ਉਹਨਾਂ ਸਿੰਘਾਂ 'ਚੋਂ ਨੇ ਜੀ ਔਰ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਅਸੀਂ ਅਕਸਰ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ 18 ਜੂਨ 2023 ਨੂੰ ਔਰ ਉਸ ਤੋਂ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਹਕੀਕਤ ਨੂੰ ਖੋਲ੍ਹਦੇ ਨੇ ਕਿ ਭਾਰਤੀ ਏਜੰਸੀਆਂ ਇਸ ਦੇ ਪਿੱਛੇ ਨੇ ਔਰ ਇਸ ਦੇ ਉੱਤੇ ਉਹ ਰਾਹ ਦਾ ਦਫ਼ਤਰ ਵੀ ਬੰਦ ਕਰਤਾ ਜਾਂਦਾ ਹੈ। ਇੰਡੀਆ ਦੇ ਉਸ ਜਿਹੜਾ ਏਜੰਟ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਔਰ ਉਸ ਤੋਂ ਉਹ ਇੱਕ ਟਰਨਿੰਗ ਪੁਆਇੰਟ ਸੀ ਜਿਹਦੇ 'ਚ ਅਸੀਂ ਇੱਕ ਪਾਸੇ ਨਿਊਟਰਲ ਜਰਨਲਿਜ਼ਮ ਦੇਖਿਆ, ਫਿਰ ਪੋਜ਼ਿਟਿਵ ਜਰਨਲਿਜ਼ਮ ਦੇਖਿਆ ਔਰ ਕਿਵੇਂ ਹੌਲੀ ਸਿੱਖਾਂ ਦਾ ਜਿਹੜਾ ਕੀ ਸਿੱਖਾਂ ਦੇ ਨਾਲ ਵਾਪਰ ਰਿਹਾ ਹੈ ਇਸ ਬਾਰੇ ਜਿਹੜੀ ਕ੍ਰੈਡੀਬਲ ਵਰਲਡ ਲੈਵਲ ਦੀ ਜਰਨਲਿਸਟਿਕ ਸਰਚ ਸੀ ਉਹ ਵੀ ਸ਼ੁਰੂ ਹੋਈ। ਉਹ ਬੇਸ਼ੱਕ ਬਲੂਮਬਰਗ ਹੋਏ, ਫਾਈਨੈਂਸ਼ੀਅਲ ਟਾਈਮਜ਼ ਹੋਏ, ਵਾਸ਼ਿੰਗਟਨ ਪੋਸਟ ਹੋਏ, ਕਿਸੇ ਹੱਦ ਤੱਕ CNN ਵੀ। ਔਰ ਉਸ ਦੌਰ ਦੇ ਵਿੱਚ ਅਸੀਂ ਇਹ ਦੇਖਿਆ ਕਿ ਜਿੱਥੇ ਕੈਨੇਡਾ ਉਸ ਦੀ ਖਾਸ ਦਿਲਚਸਪੀ ਸੀ ਔਰ ਇਸ ਦੇ ਉੱਤੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਜਿਹੜੀ ਵੀਡੀਓ ਉਹਨਾਂ ਦੀ ਡਾਕੂਮੈਂਟਰੀ ਪਿਛਲੇ ਦਿਨਾਂ 'ਚ ਆਈ, ਉਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਜਿਹੜੀਆਂ ਪ੍ਰੈਜੈਂਟੇਸ਼ਨਸ ਜਾਂ ਉਹਨਾਂ ਦੇ ਟੋਰਾਂਟੋ ਸਟਾਰ ਜਾਂ ਗਲੋਬ ਐਂਡ ਮੇਲ ਦੇ ਵਿੱਚ ਲੀਡ ਸਟੋਰੀਜ਼ ਲੱਗਦੀਆਂ ਰਹੀਆਂ। ਉਹਦੇ 'ਚ ਪਹਿਲੀ ਵਾਰ ਦੁਨੀਆ ਨੂੰ ਪਤਾ ਲੱਗਾ ਵੀ ਇੰਡੀਆ ਡੈਮੋਕ੍ਰੇਸੀ ਦੇ ਨਾਂ ਥੱਲੇ ਕਿੰਨੀ ਵੱਡੀ ਰੋਗ ਸਟੇਟ ਹੈ, ਇਹਨਾਂ ਦਾ ਕੀ ਐਟੀਟਿਊਡ ਹੈ। ਔਰ ਇਸ ਦੇ ਨਾਲ ਬੇਸ਼ੱਕ ਅਸੀਂ ਜੋ BBC ਤੋਂ ਐਕਸਪੈਕਟ ਕਰਦੇ ਸੀ ਜਾਂ ਕਰਦੇ ਹਾਂ ਉਹ ਅਜੇ ਦੇਖਣ 'ਚ ਨਹੀਂ ਆਇਆ ਔਰ ਜ਼ਾਹਰ ਹੈ ਕਿ ਬੇਸ਼ੱਕ ਇਹ 5 ਮੁਲਕ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, 5 ਆਈਜ਼ ਮੁਲਕਾਂ ਦੀ ਜਿੱਥੇ ਕਿ ਇਹਨਾਂ ਦੀ ਜੁਆਇੰਟ ਇੰਟੈਲੀਜੈਂਸ ਔਰ ਇਹ ਜਿਹੜਾ ਇਲਹਾਕ ਹੈ ਇਹਨਾਂ 5 ਮੁਲਕਾਂ ਦਾ ਜਾਂ ਇਹਨਾਂ ਦੀਆਂ ਇੰਟੈਲੀਜੈਂਸ ਸ਼ੇਅਰਿੰਗ ਦਾ ਇਹ ਕੋਈ ਨਵਾਂ ਨਹੀਂ ਹੈ। ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਦਾ ਬਣਿਆ ਹੋਇਆ ਆਲਮੋਸਟ ਇਸ ਦਾ 75 ਸਾਲ ਤੋਂ ਜ਼ਿਆਦਾ ਦਾ ਇਤਿਹਾਸ ਹੈ ਔਰ BBC ਜਿਹੜੀ ਇਸ ਬਾਰੇ ਜਿਨ੍ਹਾਂ ਦਾ ਇੱਕ ਆਪਣਾ ਮੀਡੀਆ ਦੀ ਦੁਨੀਆ ਦੇ ਵਿੱਚ ਇੱਕ ਮੁਕਾਮ ਹੈ 1930s ਤੋਂ ਲੈ ਕੇ ਸੈਕੰਡ ਵਰਲਡ ਵਾਰ ਵੇਲੇ ਵੀ ਜਿਹੜੀ ਕ੍ਰੈਡੀਬਲ ਰਿਪੋਰਟਿੰਗ ਜਿਹੜੀ ਹੈ ਉਸ ਨਾਲ ਜੁੜੀ ਹੋਈ ਹੈ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਪਾਸੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਇਹ ਦੋ ਵੱਡੇ ਮੁਲਕ ਜਿਹੜੇ ਕੈਨੇਡਾ, ਅਮਰੀਕਾ ਜਿਹੜੇ ਕਿ 5 ਆਈਜ਼ ਕੰਟਰੀ ਦੇ ਮੈਂਬਰ ਨੇ ਉਹਨਾਂ 'ਚ ਹੁੰਦਾ ਹੈ ਤੇ BBC ਦੀਆਂ ਤਾਂ ਟੀਮਾਂ ਜਿਹੜੀਆਂ ਨੇ ਇੱਥੇ ਹਾਵਰਿੰਗ ਅਰਾਊਂਡ ਹੋਣੀਆਂ ਚਾਹੀਦੀਆਂ ਸੀ ਤਹਿ ਤੱਕ ਜਾਣ ਲਈ। ਔਰ ਸਾਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਕਿਵੇਂ ਰਿਸ਼ੀ ਸੁਨਕ ਔਰ ਉਸ ਦੀ ਸਾਰੀ ਟੀਮ ਜਿਹੜੀ ਕਿ ਵਿਦਨ UK ਵੀ ਜਿਹੜਾ ਚੈਲੰਜ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਿੱਖਾਂ ਨੂੰ ਫੇਸ ਹੋਇਆ, ਉਹਨਾਂ ਦੇ ਨਾਂ ਲਿਸਟਾਂ, ਉਹਨਾਂ ਨੂੰ ਧਮਕੀਆਂ, ਈਵਨ ਉਸ ਦੇ ਉੱਤੇ ਵੀ ਕੋਈ ਵੀ ਖੁੱਲ੍ਹ ਕੇ ਜਿਹੜੀ ਇਹ ਲਾਈਨ ਸਾਹਮਣੇ ਨਹੀਂ ਆਈ। ਇਸ ਦੇ ਉਲਟ ਇਹ ਤਾਂ ਮਜਬੂਰੀ ਬਣ ਗਈ ਕਿ ਉੱਥੇ ਵੀ ਇਲੈਕਸ਼ਨ ਕੋਡ ਲਾਗੂ ਹੋ ਗਿਆ। 16 ਰਾਊਂਡ ਜਿਹੜੇ ਗੱਲਬਾਤ ਦੇ ਟ੍ਰੇਡ ਟਾਕ ਦੇ ਲਈ ਔਰ ਜਦੋਂ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਕੈਨੇਡਾ ਇੱਕਦਮ ਟ੍ਰੇਡ ਟਾਕ ਰੋਕ ਦਿੰਦਾ ਹੈ, ਆਪਣੇ ਡਿਪਲੋਮੈਟ ਵੀ ਉਹਨੂੰ ਵਾਪਸ ਲਿਆਣੇ ਪੈਂਦੇ ਨੇ ਔਰ ਫਿਊਚਰ ਲਈ ਵੀ ਜਿਹੜਾ ਉਹ ਇੱਕ ਹਾਰਡ ਲਾਈਨ ਲਈ ਜਾਂਦੀ ਹੈ। ਪਰ ਉਦੋਂ ਬੜੀ ਬੇਸ਼ਰਮੀ ਔਰ ਢੀਠਤਾਈ ਨਾਲ ਰਿਸ਼ੀ ਸੁਨਕ ਕਹਿੰਦਾ ਕਿ ਜੀ ਅਸੀਂ ਟ੍ਰੇਡ ਟਾਕ ਜਾਰੀ ਰਹੇਗੀ ਔਰ ਸਾਡੀ ਇੰਨੇ ਬਿਲੀਅਨ ਦੀ ਟ੍ਰੇਡ ਹੈ ਔਰ ਅਸੀਂ ਇਹ ਕਰਾਂਗੇ ਉਹ ਕਰਾਂਗੇ। ਪਰ ਉਹ ਕਿਸੇ ਜਿਹੜਾ ਉਹ ਤਨ ਪਤਾ ਨਹੀਂ ਲੱਗਾ ਔਰ 16 ਰਾਊਂਡ ਤੋਂ ਬਾਅਦ ਹੁਣ ਇਹ ਹੋਇਆ ਕਿ ਜੀ ਅਸੀਂ ਉਹਨੂੰ ਰਿਜ਼ਿਊਮ ਕਰਾਂਗੇ ਗੱਲਬਾਤ ਨੂੰ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਉਹ ਜੱਗੀ ਜੌਲ ਦਾ ਮੁੱਦਾ ਹੋਏ ਲਗਭਗ 6 ਸਾਲ
ਉਸ ਨੂੰ ਇਲੀਗਲ ਹਿਰਾਸਤ ਦੇ ਵਿੱਚ ਹੋ ਗਏ ਨੇ, ਜਿਹੜਾ ਬ੍ਰਿਟਿਸ਼ ਸਿਟੀਜ਼ਨ ਹੈ। ਉਸ ਮੁੱਦੇ ਦੇ ਉੱਤੇ ਵੀ ਰਿਸ਼ੀ ਸੁਨਕ ਦਾ ਕੋਈ ਪਬਲਿਕ ਦੇ ਵਿੱਚ ਕੋਈ ਰਿਸਪੌਂਸ ਨਹੀਂ ਆਇਆ। ਸੋ ਇਹ ਇੱਕ ਅਫਸੋਸਨਾਕ ਗੱਲ ਹੈ ਕਿ ਸਰਕਾਰੇ ਦਰਬਾਰ, ਹਾਲਾਂ BBC ਬਾਰੇ ਕੋਈ ਦੋ ਰਾਵਾਂ ਤਾਂ ਨਹੀਂ ਨੇ ਕਿਉਂਕਿ ਗਵਰਨਮੈਂਟ ਫੰਡਡ ਕਾਰਪੋਰੇਸ਼ਨ ਹੈ, ਪਰ ਫਿਰ ਵੀ ਉਹੀ BBC ਜਿਸ ਨੇ ਜੇ 2 ਪਾਰਟ ਡਾਕੂਮੈਂਟਰੀ ਕੀਤੀ ਕਿ ਨਰਿੰਦਰ ਮੋਦੀ ਦਾ 2002 ਚ ਗੁਜਰਾਤ ਮੁਸਲਮਾਨਾਂ ਦੀ ਨਸਲਕੁਸ਼ੀ ਵੇਲੇ ਕੀ ਰੋਲ ਸੀ, ਜ਼ਾਹਰ ਹੈ ਉਹ ਕੋਈ ਰਿਸ਼ੀ ਸੁਨਕ ਨੇ ਤਾਂ ਨਹੀਂ ਫੰਡ ਕਰਾਈ ਜਾਂ ਕੀਤੀ ਜਾਂ ਉਹਦੇ ਪੀਰੀਅਡ 'ਚ ਹੋਈ, ਉਹ ਆਲਰੇਡੀ ਜਿਹੜੀ ਹੈ ਉਹ ਪਹਿਲਾਂ ਦੀ ਬਣੀ ਹੋਈ ਸੀ। ਲੇਕਿਨ ਜਦੋਂ ਉਹਨਾਂ ਦੋਨਾਂ ਹੀ ਜਿਹੜੇ ਪਾਰਟ ਨੇ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਸੋਸ਼ਲ ਨੈਟਵਰਕਿੰਗ ਤੋਂ, ਉਹ ਬੇਸ਼ੱਕ ਟਵਿੱਟਰ ਹੈ ਜਾਂ ਫੇਸਬੁੱਕ ਇੰਸਟਾਗ੍ਰਾਮ ਹੈ, ਰਿਮੂਵ ਕਰਵਾਉਂਦੀ ਹੈ। ਔਰ ਇੱਥੇ ਹੀ ਬਸ ਨਹੀਂ ਹੈ, ਈਵਨ ਦਿੱਲੀ ਔਰ ਮੁੰਬਈ ਦਫ਼ਤਰ ਜਿਹੜੇ ਨੇ BBC ਦੇ ਉਹਨਾਂ ਦੇ ਉੱਤੇ ਰੇਡ ਕਰਵਾਏ ਜਾਂਦੇ ਨੇ, ਪਰ ਅਸੀਂ ਕੋਈ ਵੀ ਐਸਾ ਆਫੀਸ਼ੀਅਲ ਰਿਐਕਸ਼ਨ ਬ੍ਰਿਟਿਸ਼ ਗਵਰਨਮੈਂਟ ਦਾ ਨਹੀਂ ਦੇਖਿਆ ਕਿ ਭਾਈ ਇਹ ਫਰੀडम ਆਫ ਐਕਸਪ੍ਰੈਸ਼ਨ ਤੇ ਹਮਲਾ ਹੈ ਜਾਂ ਇਹਨੂੰ ਕਿਵੇਂ ਕੀਤਾ ਜਾ ਸਕਦਾ। ਸੋ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਕੈਨੇਡਾ 'ਚ ਤਾਂ ਕਿਉਂਕਿ ਸ਼ੁਰੂਆਤ ਹੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਨਾਲ ਹੁੰਦੀ ਹੈ, ਉਸ ਦੇ ਵਿੱਚ ਕੈਨੇਡੀਅਨ ਮੀਡੀਆ ਦਾ ਵੀ ਜਿਹੜਾ ਰੋਲ ਹੈ ਐਗਰੈਸਿਵ ਸੀ ਔਰ CBC ਦਾ ਵੀ। ਔਰ ਚੰਗੀ ਗੱਲ ਇਹ ਹੈ, ਹਾਲਾਂ ਸ਼ੁਰੂ ਦੇ ਵਿੱਚ ਜਿਸ ਕਿਸਮ ਦੀ ਰਿਲੇਸ਼ਨਸ਼ਿਪ ਕੈਨੇਡੀਅਨ ਪ੍ਰਾਈਮ ਮਿਨਿਸਟਰ ਐਲਬਨੀ ਔਰ ਮੋਦੀ ਦੀ, ਉਹਦਾ ਮੋਦੀ ਦਾ ਆਸਟ੍ਰੇਲੀਆ ਆਉਣਾ ਔਰ ਐਲਬਨੀ ਦਾ ਇੱਕ ਉਹ ਵੇਟਰਸ ਵਾਂਗ ਉਸ ਨੂੰ ਡੀਲ ਕਰਨਾ, ਜਾਂ ਐਲਬਨੀ ਦਾ ਜਦੋਂ ਇੰਡੀਆ ਗਿਆ ਔਰ ਅਹਿਮਦਾਬਾਦ ਔਰ ਉਹ ਸਟੇਡੀਅਮ ਦੇ ਵਿੱਚ ਮੋਦੀ ਲੈ ਕੇ ਉਹਨੂੰ ਐਂ ਘੁੰਮਦਾ ਰਿਹਾ ਜਿਵੇਂ ਕਿ ਗੁੱਲੀ ਡੰਡੇ ਦਾ ਮੈਚ ਦਿਖਾ ਰਿਹਾ ਹੋਏ ਔਰ ਲੱਖਾਂ ਲੋਕ ਚੀਅਰ ਕਰ ਰਹੇ ਜਿਵੇਂ ਕੋਈ ਇਲੈਕਸ਼ਨ ਰੈਲੀ ਹੋਏ। ਹਾਲਾਂ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ ਵਿਦ ਇਨ ਆਸਟ੍ਰੇਲੀਆ ਕਿ ਵੀ ਇਹ ਜਿਹੜਾ ਆਸਟ੍ਰੇਲੀਆ ਦੀ ਪ੍ਰੈਸਟੀਜ ਨੂੰ ਹਾਰਮ ਕੀਤਾ। ਲੇਕਿਨ ਇਹ ਕ੍ਰੈਡਿਟ ਜ਼ਰੂਰ ਜਾਂਦਾ ਬੇਸ਼ੱਕ ਵੋਕਲੀ। ਸਿਰਫ ਅਸੀਂ ਆਸਟ੍ਰੇਲੀਆ ਦੇ ਮਾਮਲੇ 'ਚ ਜਦੋਂ ਆਸਟ੍ਰੇਲੀਆ ਦਾ ਜਿਹੜਾ ਇੰਟੈਲੀਜੈਂਸ ਚੀਫ ਹੈ ਉਹ ਅਮਰੀਕਨ FBI ਮੁਖੀ ਦੇ ਸੱਦੇ ਦੇ ਉੱਤੇ 5 ਇਹਨਾਂ ਮੁਲਕਾਂ ਦੇ ਇੰਟੈਲੀਜੈਂਸ ਚੀਫ ਜਿਹੜੇ ਨੇ ਪਾਲੋ ਆਲਟੋ ਕੈਲੀਫੋਰਨੀਆ ਆਏ, ਉਸ ਤੋਂ ਬਾਅਦ ਜਾ ਕੇ ਆਸਟ੍ਰੇਲੀਆ 'ਚ ਉਸ ਦਾ ਜਿਹੜਾ ਉਹ ਬੜਾ ਜ਼ੋਰਦਾਰ ਬਿਆਨ ਸੀ ਔਰ ਵਾਰਨਿੰਗ ਵੀ ਸੀ ਕਿ ਅਸੀਂ ਆਪਣੀ ਧਰਤੀ ਤੇ ਪ੍ਰੋਟੈਕਟ ਕਰਾਂਗੇ ਔਰ ਕੋਈ ਇਸ ਕਿਸਮ ਦਾ ਵਾਕਿਆ ਨਹੀਂ ਹੋਣ ਦਿਆਂਗੇ। ਲੇਕਿਨ ਮੀਡੀਆ ਦੇ ਪੱਖ ਤੋਂ ਮੈਂ ਦੇਖਦਾ ਵੀ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦਾ ਰੋਲ ਐਗਰੈਸਿਵ ਸੀ ਉਦੋਂ ਵੀ, ਕਿਉਂਕਿ ਸਾਨੂੰ ਡਾਇਰੈਕਟ ਵੀ ABC ਨੇ ਜਿਹੜਾ ਹੈ ਉਹਨਾਂ ਦੀ ਵਾਸ਼ਿੰਗਟਨ ਤੋਂ ਪੂਰੀ ਟੀਮ ਆਈ ਔਰ ਇਸੇ ਸਟੂਡੀਓ ਜਿਹਦੇ 'ਚ ਅਸੀਂ ਗੱਲ ਕਰ ਰਹੇ ਹਾਂ ਇੰਟਰਵਿਊ ਕੀਤਾ ਔਰ ਉਹਨਾਂ ਨੇ ਵੀ ਈਵਨ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਾਂ ਰਿਚਮੰਡ ਹਿੱਲ ਕਲਚਰ ਸੁਸਾਇਟੀ ਔਰ ਬਾਕੀਆਂ ਦੇ ਨਾਲ ਵੀ ਜਿਹੜਾ ਉਹਨਾਂ ਨੇ ਇੰਟਰਵਿਊ ਬੇਸ਼ੱਕ ਉਹ ਬਰੀਫ ਸੀ ਲੇਕਿਨ ਉਹਦੀ ਟਾਈਮਿੰਗ ਬੜੀ ਜ਼ਬਰਦਸਤ ਸੀ ਔਰ ਉਸ ਨੂੰ ਜਿਹੜਾ ਕਾਫੀ ਪਬਲਿਸਿਟੀ ਵੀ ਮਿਲੀ। ਸੋ ਉਦੋਂ ਵੀ ਸਾਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ABC ਦਾ ਰੋਲ ਹੈ ਉਹ ਐਗਰੈਸਿਵ ਮੀਡੀਆ ਵਾਂਗ ਔਰ ਜਿਵੇਂ ਈਵਨ ਜਿਹੜੀ ਉਹਨਾਂ ਦੀ ਟੀਮ ਵੀ ਆਈ ਜਿਵੇਂ ਉਹਨਾਂ ਦਾ ਖੁੱਲ੍ਹਾ ਡੁੱਲਾ ਵਰਤਾਰਾ ਸੀ, ਜਾਣਨਾ ਚਾਹੁੰਦੇ ਸੀ। ਸੋ ਮੈਨੂੰ ਇਹ ਲੱਗਾ ਕਿ ਵੀ ਅਮਰੀਕਨਾਂ ਤੋਂ ਬਾਅਦ ਕਿਉਂਕਿ ਅਮਰੀਕਨ ਮੀਡੀਆ ਨਾਲ ਜਿੰਨਾ ਕੁ ਸਾਡਾ ਵਾਹ ਰਿਹਾ ਜਾਂ UK ਦੇ ਵਿੱਚ ਉਹਨਾਂ ਦੇ ਪ੍ਰਿੰਟ ਮੀਡੀਆ ਦਾ ਕੰਮ ਖਾਸ ਤੌਰ ਤੇ ਗਾਰਡੀਅਨ ਦਾ ਉਹ ਪੋਜ਼ਿਟਿਵ ਰਿਹਾ। ਗਾਰਡੀਅਨ ਨੇ ਵੀ ਮੈਨੂੰ ਵੀ ਇੰਟਰਵਿਊ ਕੀਤਾ ਸੀ ਲੇਕਿਨ ABC ਦੀ ਉਸ ਟੀਮ ਦੇ ਨਾਲ ਗੱਲਬਾਤ ਤੋਂ ਬਾਅਦ ਸਾਨੂੰ ਜਿਹੜੀ ਹੈ ਉਹ ਤਸੱਲੀ ਦਾ ਇਜ਼ਹਾਰ ਹੋਇਆ ਕਿ ਵੀ ਇਹ ਜਿਹੜਾ ਇਨਵੈਸਟੀਗੇਟਿਵ ਮਾਈਂਡਸੈਟ ਵਾਲੇ ਨੇ। ਲੇਕਿਨ ਜਿਸ ABC ਦੀ ਡਾਕੂਮੈਂਟਰੀ ਦੇ ਇੰਤਜ਼ਾਰ ਸੀ ਔਰ ਅਸੀਂ ਪਾਸਿੰਗ ਰੈਫਰੈਂਸ 'ਚ ਜਦੋਂ ਗੱਲ ਕੀਤੀ ਕਿ ਕਿਵੇਂ ਇਹ ਵੀ ਉਸੇ ਦਾ ਹੀ ਆਧਾਰ ਸੀ ਕਿ ਆਸਟ੍ਰੇਲੀਅਨ ਇੰਟੈਲੀਜੈਂਸ ਆਸੀ ਵਾਲਿਆਂ ਨੇ ਵੀ 2 ਸਿੱਖਾਂ ਦੇ ਨਾਲ ਆਸਟ੍ਰੇਲੀਆ 'ਚ ਗੱਲਬਾਤ ਕੀਤੀ ਸੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਪਹਿਲਾਂ ਵੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਔਰ ਮਰਡਰ ਤੋਂ ਬਾਅਦ ਵੀ। ਸੋ ਉਦੋਂ ਅਸੀਂ ਇਹ ਕੱਲ੍ਹ ਜ਼ਿਕਰ ਕੀਤਾ ਸੀ ਕਿ ਇਹ ਜਿਹੜੀ ਹੈ ਜਦੋਂ ਕੋਈ ਡਾਕੂਮੈਂਟਰੀ ਜਾਂ ਦੂਸਰੀ ਨੂੰ ਪਬਲਿਸਿਟੀ ਵੀ ਦੇਣੀ ਹੁੰਦੀ ਹੈ ਤੇ ਉਸ ਦਾ ਇੱਕ ਅੱਧੇ ਹਿੱਸੇ ਨੂੰ ਪ੍ਰਿੰਟ ਮੀਡੀਆ ਰਾਹੀਂ ਬਾਹਰ ਲਿਆਉਂਦੇ ਨੇ ਕਿਉਂਕਿ ਇਹੀ ਪਾਰਟ ਅਸੀਂ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਜਿਹੜੀ ਹੈ ਪ੍ਰੋਡਿਊਸ ਡਾਕੂਮੈਂਟਰੀ ਉਸ ਤੋਂ ਪਹਿਲਾਂ ਵੀ ਦੇਖਿਆ ਸੀ। ਹੁਣ ਅੱਜ ਜਿਸ ਦੀ ਚਰਚਾ ਸਾਰੇ ਪਾਸੇ ਹੈ ਇਹ ਫੁੱਲ ਸਕੇਲ ਆਲਮੋਸਟ 29.5 ਮਿੰਟ ਦੀ ਡਾਕੂਮੈਂਟਰੀ ਹੈ। ਇਹਨੂੰ ਜਦੋਂ ਇੱਕ ਵਾਰ ਤੁਸੀਂ ਔਨ ਕਰਦੇ ਹੋ YouTube ਤੇ ਲਿੰਕ ਅਵੇਲੇਬਲ ਹੈ ਫਿਰ ਤੁਸੀਂ ਜਿਹੜਾ ਹੈ ਉਹ ਇਹਨੂੰ ਕਹਿੰਦੇ ਹੋ ਕਿ ਵੀ ਸੀਟ ਨਾਲ ਤੁਸੀਂ ਚੰਬੜ ਜਾਂਦੇ ਹੋ। ਤੁਸੀਂ ਉਹਨੂੰ ਫੋਲੋ ਕਿਉਂਕਿ ਉਹਦਾ ਨੈਰੇਟਿਵ
ਉਸ ਵਿਚਲਾ ਪੁਸ਼ ਔਰ ਤੁਸੀਂ ਇੱਕ ਵੀ ਫਿਕਰਾ ਜਿਹੜਾ ਉਹ ਮਿਸ ਨਹੀਂ ਕਰਨਾ ਚਾਹੁੰਦੇ ਔਰ ਇਹ ਬੜਾ ਜ਼ਬਰਦਸਤ ਕੰਮ ਕੀਤਾ ਹੈ। ਔਰ ਇਸ 'ਚ ਜਿਹੜੀ ਮੇਨ ਬੀਬੀ ਇੰਟਰਵਿਊਅਰ ਹੈ ਅਵਾਨੀ ਦਿਆਸ, ਜ਼ਾਹਰ ਹੈ ਸ਼ਕਲੋਂ ਤਾਂ ਜਿਹੜੀ ਹੈ ਉਹ ਭਾਰਤੀ ਮੂਲ ਦੀ ਲੱਗਦੀ ਹੈ ਔਰ ਲੇਕਿਨ ਬੜੀ ਫੀਅਰਲੈਸਲੀ ਔਰ ਨਿਰਪੱਖਤਾ ਦੇ ਨਾਲ ਉਸਨੇ ਇਸ ਨੂੰ ਕੰਡਕਟ ਕੀਤਾ ਔਰ ਫੁੱਲ ਜਿਹੜਾ ਉਸ ਦੀ ਡਾਕੂਮੈਂਟਰੀ ਦੇ ਉੱਤੇ ਨਾਂ ਹੈ ਸਿਕਸ ਸਪਾਈਜ਼ ਐਂਡ ਮਰਡਰ, ਕਿ ਸਿੱਖ ਜਸੂਸ ਤੇ ਕਤਲ। ਹੁਣ ਜ਼ਾਹਰ ਹੈ ਵੀ ਇਹ ਸਾਰਾ ਇਸ਼ੂ ਸਿੱਖਾਂ ਦੇ ਨਾਲ ਰਿਲੇਟਡ ਹੈ। 30-35 ਮਿਲੀਅਨ ਸਿੱਖ ਨੇਸ਼ਨ ਦੀ ਜਿਹੜੀ ਹੈ ਉਹ ਹੁਣੀ ਦੇ ਨਾਲ ਜੁੜਿਆ ਹੋਇਆ ਹੈ, ਉਹਨਾਂ ਦੇ ਪ੍ਰੈਜ਼ੈਂਟ ਨਾਲ ਜੁੜਿਆ ਹੋਇਆ ਹੈ। ਸਪਾਈਜ਼ ਇਸ ਲਈ ਕਿ ਇਹ ਰਾਹ ਦੇ ਜਿਹੜੇ ਜਸੂਸ ਨੇ ਉਹਨਾਂ ਨੇ ਕਿਵੇਂ ਕੰਮ ਕੀਤਾ, ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ, ਉਹ ਕੈਨੇਡਾ ਹੋਏ, ਅਮਰੀਕਾ ਹੋਏ ਔਰ ਈਵਨ ਅਸੀਂ ਦੇਖਿਆ ਕਿ ਬਈ 5 ਆਈਜ਼ ਕੰਟਰੀਜ਼ ਚੋਂ ਸਾਰਿਆਂ ਚੋਂ ਹੀ ਉਹਨਾਂ ਨੂੰ ਕੱਢ ਦਿੱਤਾ ਗਿਆ। ਔਰ ਮਰਡਰ ਜ਼ਾਹਰ ਹੈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਉਹ ਫਾਈਲ ਹੋਇਆ। ਫਿਰ ਉਹਦਾ ਸਬ ਹੈਡਿੰਗ ਹੈ ਇਨਵੈਸਟੀਗੇਟਿੰਗ ਇੰਡੀਆਜ਼ ਅਲੈਜਡ ਹਿੱਟ ਔਨ ਫੋਰਨ ਸੋਇਲ। ਹੁਣ ਅਲੈਜਡ ਉਹਨਾਂ ਦਾ ਕਹਿਣਾ ਜ਼ਰੂਰੀ ਹੁੰਦਾ ਕਿਉਂਕਿ ਅਜੇ ਪ੍ਰੂਵਨ ਨਹੀਂ ਹੈ ਔਰ ਇਹ ਹੈ ਕਿ ਵੀ ਅਸੀਂ ਇਹਦੀ ਪੜਚੋਲ ਕਰ ਰਹੇ ਹਾਂ, ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹ ਫੋਰਨ ਵਿਦੇਸ਼ੀ ਧਰਤੀ ਦੇ ਉੱਤੇ ਭਾਰਤ ਵੱਲੋਂ ਇਹ ਟਾਰਗੇਟ ਕਿਲਿੰਗ ਕਰਨਾ ਔਰ ਫੋਰਨ ਕੋਰਸਪੋਂਡੈਂਟ। ਹੁਣ ਇਹ ਇਸ ਦਾ ਫੁੱਲ ਨੇਮ ਹੈ ਜਿਹੜਾ ਉਹਨਾਂ ਦੀ ਡਾਕੂਮੈਂਟਰੀ ਤੇ ਵੀ ਅਪੀਅਰ ਹੁੰਦਾ ਔਰ ਪਿਛਲੇ ਜਦੋਂ ਤੋਂ ਇਹ ਆਈ ਹੈ YouTube ਤੇ ਸੈਂਕੜਿਆਂ ਦੀ ਗਿਣਤੀ 'ਚ ਕਾਮੈਂਟ ਨੇ। ਜ਼ਾਹਰ ਹੈ ਕਿ ਹਿੰਦੂ ਤਵੀ ਤਾਂ ਵਿਸ਼ਸਨੈਸ ਨਾਲ ਇਸ ਦੇ ਉੱਤੇ ਕਾਮੈਂਟ ਕਰ ਰਹੇ ਨੇ। ਹਾਲਾਂਕਿ ਇਸ ਤੋਂ ਰਿਲੀਜ਼ ਹੋਣ ਤੋਂ 3-4 ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਹਿੰਦੂ ਤਵੀਆਂ ਨੇ ਇੱਕ ਇਸ ਕਿਸਮ ਦਾ ਡਰਾਮਾ ABC ਗੈਟ ਵੈਲ ਸੂਨ ਕਿ ਜੀ ABC ਨੂੰ ਇਹ ਬਿਮਾਰੀ ਚੰਬੜ ਗਈ ਹੈ, ਉਹਨਾਂ ਨੂੰ ਜਿਹੜਾ ਉਹ ਬੱਗ ਲੜ ਗਿਆ ਜਿਹੜਾ ਕਿ ਉਹ ਪਾਰਟੀਸ਼ਨ ਇੰਡੀਆ ਦੇ ਖਿਲਾਫ ਜਿਵੇਂ ਨੇ ਉਹ ਗੱਲ ਕਰ ਰਹੇ ਨੇ। ਔਰ ਇਹ ਸਾਰੇ 'ਚ ਕਿਉਂਕਿ ਬਹੁਤ ਸਾਰੇ ਤਾਂ ਇਸ ਨੂੰ ਦੇਖਣਗੇ ਜਾਂ ਜਿਨ੍ਹਾਂ ਨੇ ਦੇਖ ਲਿਆ ਉਹਨਾਂ ਨੂੰ ਵੀ ਮੁਬਾਰਕ। ਫਿਰ ਵੀ ਸਾਡਾ ਇੱਕ ਜਿਹੜਾ ਜਰਨਲਿਸਟਿਕ ਓਵਰਵਿਊ ਇਸ ਦੇ ਉੱਤੇ ਅਸੀਂ ਦੇਣਾ ਜ਼ਰੂਰੀ ਸਮਝਦੇ ਹਾਂ ਕਿਉਂਕਿ ਜਿਹੜਾ ਜਿਹਦਾ ਚੰਗਾ ਕੰਮ ਹੈ ਉਸ ਨੂੰ ਸਰਾਹਣਾ ਇਹ ਕਿਉਂਕਿ ਇਹਦੇ ਤੇ ਜੇ ABC ਨੇ ਪ੍ਰੋਡਿਊਸ ਕੀਤੀ ਹੈ ਇਹਦੇ 'ਚ ਕਿਸੇ ਸਿੱਖ ਨੇ ਇਹਨੂੰ ਫਾਈਨੈਂਸ ਨਹੀਂ ਕੀਤਾ, ਕੋਈ ਇਹ ਵੀ ਨਹੀਂ ਹੈ ਵੀ ਕਿਸੇ ਨੇ ਖਾਸ ਕੋਈ ਇਸ ਕਿਸਮ ਦੀ ਲੌਬੀ ਕੀਤੀ ਹੈ। ਇਹ ਉਹਨਾਂ ਦੀ ਆਪਣੀ ਇਨਵੈਸਟੀਗੇਟਿਵ ਰਿਪੋਰਟ ਹੈ ਔਰ ਇੱਕ ਭਾਰਤੀ ਮੂਲ ਦੀ ਜਰਨਲਿਸਟ ਵੱਲੋਂ ਇੱਕ ਯੰਗ ਲੇਡੀ ਜਿਹੜੀ ਕਿ ਹਾਲਾਂਕਿ ਕੋਈ ਬਹੁਤ ਇਹ ਨਹੀਂ ਹੈ ਕਿ ਵੀ ਉਹ ਜਦੋਂ ਕੋਈ ਸਵਾਲ ਕਰ ਰਹੀ ਹੈ ਕੋਈ ਬਹੁਤ ਇਨਵੈਸਟੀਗੇਟਿਵ ਸਵਾਲ ਨੇ, ਪਰ ਕਿਉਂਕਿ ਇਹ ਜਦੋਂ ਅੱਜ ਅਸੀਂ ਇਹਨਾਂ ਡਾਕੂਮੈਂਟਰੀਜ਼ ਨੂੰ ਦੇਖਦੇ ਹਾਂ ਤੇ ਇਹ ਇੱਕ ਕਾਮਨ ਬੰਦੇ ਦੇ ਲਈ ਹੁੰਦਾ। ਇਹ ਨਹੀਂ ਹੈ ਕਿ ਵੀ ਤੁਸੀਂ ਕੋਈ ਹਿਸਟਰੀ ਦਾ ਡਾਟਾ ਦੇਣਾ ਹੈ ਕਿ ਸਿੱਖਾਂ ਨਾਲ 1849 ਤੋਂ 1947 ਤੱਕ ਕੀ ਹੋਇਆ, ਇੱਕਦਮ ਬਾਅਦ ਕੀ ਹੋਇਆ। ਔਰ ਉਹਨਾਂ ਨੇ ਇਸ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਜ਼ਾਹਰ ਹੈ ਕਿ ਇੰਡੀਆ ਨੇ ਕਿਲਿੰਗ ਓਵਰ ਸੀਜ਼ ਕੀਤੀ, ਦੂਸਰੀ ਧਰਤੀ ਤੇ ਕੀਤੀ, ਉਸ ਤੋਂ ਪਹਿਲਾਂ ਜਿਸ ਧਰਤੀ ਤੇ ਸਿੱਖੀ ਦੀਆਂ ਰੂਟਸ ਨੇ, ਸਿੱਖਿਜ਼ਮ ਦਾ ਜਨਮ ਹੁੰਦਾ ਹੈ ਔਰ ਖ਼ਾਸ ਤੌਰ ਤੇ ਇੰਡੀਅਨ ਸਟੇਟ ਨਾਲ ਕੀ ਪ੍ਰੋਬਲਮ ਹੈ ਉਸ ਦੇ ਲਈ ਜਿਹੜਾ ਬੇਸਿਕ ਆਧਾਰ ਪੰਜਾਬ ਦੇ ਵਿੱਚ ਜਿਸ ਦੇ ਨਾਲ ਉਹਨਾਂ ਨੇ ਇੰਟਰੈਕਟ ਕੀਤਾ ਉਹ ਦਲ ਖਾਲਸਾ ਜਥੇਬੰਦੀ ਹੈ। ਔਰ ਮੈਂ ਮੁਬਾਰਕਬਾਦ ਦਿੰਦਾ ਵੀ ਜਿਵੇਂ ਦਲ ਖਾਲਸਾ ਦੇ ਜਿਹੜੇ ਸੈਕਟਰੀ ਜਨਰਲ ਕੰਵਰਪਾਲ ਸਿੰਘ ਉਹਨਾਂ ਨੇ ਇਹਨੂੰ ਹੈਂਡਲ ਕੀਤਾ ਕਿਉਂਕਿ ਮੋਸਟ ਆਫ ਕੋਰਟਸ ਵਨ ਲਾਈਨਰ ਔਰ ਉਹੀ ਇਹਨੂੰ ਬੀਬੀ ਨੂੰ ਅਵਾਨੀ ਡਾਇਸ ਨੂੰ ਲੈ ਕੇ ਜਾਂਦੇ ਨੇ, ਦਰਬਾਰ ਸਾਹਿਬ ਵੀ। ਔਰ ਕੁਦਰਤੀ ਇਹ ਜਿਹੜਾ ਕਿਉਂਕਿ ਡਾਕੂਮੈਂਟਰੀ ਤਾਂ ਹੁਣ ਆਈ ਹੈ ਪਰ ਇਸ ਦੇ ਉੱਤੇ ਕਈ ਮਹੀਨਿਆਂ ਦਾ ਕੰਮ ਹੈ, ਆਲਮੋਸਟ 6-7 ਮਹੀਨੇ। ਇਹਦਾ ਮਤਲਬ ਇਹ ਹੈ ਕਿ ਜਿਉਂ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਇਹ ਜਿਹੜਾ ਇੰਕਸ਼ਾਫ ਨਿਊਯਾਰਕ ਕੋਰਟ ਦੇ ਵਿੱਚ ਇੰਡਾਈਟਮੈਂਟ ਨਾਲ ਹੋਇਆ, ਇਹ ਅਸਾਈਨਮੈਂਟ ਇਹਨਾਂ ਨੂੰ ਦੇ ਦਿੱਤੀ ਗਈ ਹੋਏਗੀ ਕਿਉਂਕਿ ਇਹ ਸਾਰੀ ਡਾਕੂਮੈਂਟਰੀ ਦੀ ਬਿਗਨਿੰਗ ਹੀ 26 ਜਨਵਰੀ ਵਾਲੇ ਦਿਨ ਜਿਹੜਾ ਦਲ ਖਾਲਸਾ ਦਾ ਪ੍ਰੋਟੈਸਟ ਸੀ ਜਿਸ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਹੋਏ ਔਰ ਉਹਨਾਂ ਨੂੰ ਵੀ ਉਸ ਪ੍ਰੋਟੈਸਟ ਦੇ ਵਿੱਚ ਵਧਦਿਆਂ ਦਿਖਾਇਆ ਗਿਆ ਔਰ ਕਾਲੇ ਝੰਡੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ। ਔਰ ਜਿਵੇਂ ਇਸ ਬੀਬੀ ਅਵਾਨੀ ਨੇ ਇੰਟਰਵਿਊ ਕੀਤੇ ਨੇ, ਈਵਨ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਉਹ ਪੁੱਛ ਰਹੀ ਹੈ ਕਿ ਵੀ ਕੀ ਉਹ ਕਹਿੰਦਾ ਸਾਡਾ ਅਸੀਂ ਰਾਜ ਲੈਣਾ ਆਪਣਾ, ਸਾਡਾ ਆਪਣਾ ਖਾਲਿਸਤਾਨ ਹੋਣਾ ਚਾਹੀਦਾ, ਨਾਲ ਉਹਨਾਂ ਦੇ ਫਾਦਰ ਨੇ ਔਰ ਦੂਸਰੇ ਨੇ।
ਸੋ ਇਹ ਜਿਹੜਾ ਕਿਉਂਕਿ ਇਹ ਗੱਲ ਵੀ ਦੱਸਣੀ ਜ਼ਰੂਰੀ ਸੀ ਔਰ ਇਸ ਪ੍ਰੋਪੇਗੈਂਡੇ ਨੂੰ ਬਿਨਾਂ ਕਿਹਾ ਉੱਥੇ ਕਿਸੇ ਨੇ ਪੁੱਛਿਆ ਨਹੀਂ ਕਿ ਜੀ ਇੱਥੇ ਕਿੰਨੇ ਲੋਕ ਮੰਗਦੇ ਨੇ ਕਿ ਨਹੀਂ। ਲੇਕਿਨ ਜਦੋਂ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਹਜ਼ਾਰਾਂ ਸਿੱਖਾਂ ਦਾ ਮਾਰਚ, ਜਿਹਨੂੰ ਬੜਾ ਬਿਊਟੀਫੁਲੀ ABC ਨੇ ਦਿਖਾਇਆ, ਜਦੋਂ ਉਹ ਪਲੈਕੇਟ ਚੁੱਕ ਰਹੇ ਨੇ, ਝੰਡਿਆਂ ਨਾਲ ਬਾਹਰ ਨਿਕਲ ਰਹੇ ਨੇ ਔਰ ਉਹ ਸਾਰੇ ਦੇ ਉੱਤੇ ਜਿਹੜਾ ਮਾਰਚ ਹੋ ਰਿਹਾ ਔਰ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ। ਸੋ ਇਹ ਇਸ ਪ੍ਰੋਪੇਗੈਂਡੇ ਨੂੰ ਆਟੋਮੈਟਿਕਲੀ ਭੰਨ ਦਿੰਦਾ ਹੈ ਕਿ ਜੀ ਇਹ ਤਾਂ ਬਾਹਰ ਰੌਲਾ ਪਾਉਂਦੇ ਨੇ, ਉੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ ਹੈ। ਫਿਰ ਕਿਉਂਕਿ ਦਲ ਖਾਲਸਾ ਜਥੇਬੰਦੀ, ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ, ਜਦੋਂ ਕਿ ਅਸੀਂ ਇਹ ਕਿਹਾ ਸੀ ਕਿ 3rd ਜਨਰੇਸ਼ਨ ਜਿਹੜੀ ਹੈ ਉਹਨੇ ਬੈਟਨ ਫੜ ਲਿਆ, ਪਰਮਜੀਤ ਸਿੰਘ ਮੰਡ ਜਿਨ੍ਹਾਂ ਨੂੰ ਪ੍ਰਧਾਨ, ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਦਲ ਖਾਲਸਾ ਦਾ। ਸੋ ਦਲ ਖਾਲਸਾ ਦੇ ਸੀਨੀਅਰ ਲੀਡਰ ਉਹਦੇ 'ਚ ਮਾਰਚ ਦੇ ਵਿੱਚ ਹਰਚਰਨਜੀਤ ਸਿੰਘ ਧਾਮੀ ਵੀ ਨੇ, ਸਰ ਹਰਪਾਲ ਸਿੰਘ ਚੀਮਾ ਵੀ ਨੇ। ਔਰ ਉਹ ਸਾਰਾ ਪਾਰਟ ਜਦੋਂ ਅਸੀਂ ਇਨ ਟੋਟੈਲਿਟੀ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਭਾਈ ਇਹਦੇ ਬਾਵਜੂਦ ਕਿ 4 ਦਹਾਕੇ ਜਿਸ ਧਰਤੀ ਤੇ ਖੂਨ ਦੀ ਹੋਲੀ ਖੇਡੀ ਗਈ, ਪੂਰੀ ਜਨਰੇਸ਼ਨ ਮਾਰ ਮੁਕਾਈ ਗਈ, ਕਿਵੇਂ ਡਰੱਗਸ ਲਿਆਂਦੀਆਂ ਗਈਆਂ ਔਰ ਕਿਵੇਂ ਵੱਡੀ ਗਿਣਤੀ ਦੇ ਵਿੱਚ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ, ਪਰ ਉਸ ਧਰਤੀ ਦੇ ਉੱਤੇ ਖਾਲਿਸਤਾਨ ਦੇ ਅਲੰਬਰਦਾਰਾਂ ਦੀ ਕਮੀ ਨਹੀਂ ਹੈ, ਖਾਲਿਸਤਾਨ ਦੇ ਸਪੋਰਟਰਸ ਦੀ ਕਮੀ ਨਹੀਂ ਹੈ। ਸੋ ਇਹ ਇੱਕ ਬੜਾ ਯੂਨੀਕ ਇਸ ਦੀ ਬਿਗਨਿੰਗ। ਔਰ ਇਹ ਸਾਰੇ ਦੇ ਨਾਲ ਫਿਰ ਅਸੀਂ ਜੁੜਿਆ ਹੋਇਆ ਪਾਰਟ ਦੇਖਦੇ ਹਾਂ ਕਿ ਉਹਨਾਂ ਨੇ ਇਹਨੇ ਬੀਬੀ ਅਵਾਨੀ ਨੇ ਉਹਨੂੰ ਬੇਸ਼ੱਕ ਫਿਗਰ 26 ਮਿਲੀਅਨ ਦਿੱਤੀ। ਕਈ ਵਾਰ ਜਿਹੜਾ ਕਿਉਂਕਿ ਹੁਣ ਇਸ ਵੇਲੇ ਜੇ ਤੁਸੀਂ ਈਵਨ ਸਿੰਪਲਿਸਟਿਕਲੀ ਵੀ ਦੇਖੋ ਤੇ ਸਿੱਖਾਂ ਦੀ ਆਬਾਦੀ 35 ਮਿਲੀਅਨ ਤੋਂ ਘੱਟ ਨਹੀਂ ਹੈ, ਪਰ ਲੈਸ ਦੈਨ 2% ਇੰਡੀਅਨ ਪਾਪੂਲੇਸ਼ਨ ਦਾ। ਹੁਣ ਇਸ ਸਾਰੇ ਦੇ ਵਿੱਚ ਬਾਹਰ ਕਿਸ ਲੈਵਲ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਫੀਅਰ ਹੋਏਗਾ ਸਿੱਖਾਂ 'ਚ, ਜਾਂ ਜਿਵੇਂ ਕਿਵੇਂ ਇਹਨਾਂ ਨੇ ਕੀਤਾ, ਉੱਥੇ ਹੀ ਜਦੋਂ ਕਿ ਉਹ ਮਾਰਚ ਚੱਲ ਰਿਹਾ ਹੈ ਔਰ ਇਹ ਬੀਬੀ ਅਵਾਨੀ ਕੰਵਰਪਾਲ ਸਿੰਘ ਦੇ ਨਾਲ ਬੈਠੀ ਹੈ ਔਰ ਕੰਵਰਪਾਲ ਸਿੰਘ ਨਾਲ ਕਹਿ ਰਿਹਾ ਹੈ ਕਿ ਆਹ ਬੰਦਾ ਇੰਟੈਲੀਜੈਂਸ ਦਾ ਜਿਹੜਾ ਆ ਰਿਹਾ। ਉਹਨੇ ਕਿਹਾ ਜੀ ਤੁਹਾਨੂੰ ਕਿਵੇਂ ਪਤਾ? ਉਹਨੇ ਕਿਹਾ ਜੀ ਅਸੀਂ ਵੀ ਆਰ ਅੰਡਰ ਸਕੈਨਰ, ਵੀ ਆਰ ਅੰਡਰ ਇੰਡੀਅਨ ਸਕੈਨਰ, ਕਿ ਇੱਥੇ ਜਿੰਨੇ ਵੀ ਹੁੰਦਾ ਹੈ ਔਰ ਉਹ ਆ ਕੇ ਫਿਰ ਉਹ ਸਵਾਲ ਜਵਾਬ ਕਰਦਾ ਹੈ। ਔਰ ਦੂਸਰਾ ਔਰ ਇਹ ਜਿਹੜਾ ਪਾਰਟ ਹੈ ਕਿ ਇੰਟੈਲੀਜੈਂਸ ਦਾ ਫੋਲੋ ਕਰਨਾ ਕਿਸ ਲੈਵਲ ਤੇ ਉੱਥੇ। ਔਰ ਕੰਵਰਪਾਲ ਸਿੰਘ ਨੇ ਕਿਹਾ ਵੀ ਅਸੀਂ ਕੋਈ ਬੈਂਡ ਆਰਗੇਨਾਈਜੇਸ਼ਨ ਨਹੀਂ ਹੈ, ਸਾਡਾ ਦਫ਼ਤਰ ਹੈ, 24 ਘੰਟੇ ਅਸੀਂ ਖੁੱਲ੍ਹੇ ਹੈ ਔਰ ਅਸੀਂ ਗੱਲ ਜੋ ਕਹਿੰਦੇ ਆ ਜਾਂ ਜੋ ਕਰ ਰਹੇ ਇਟ ਇਜ਼ ਐਨ ਓਪਨ ਸੀਕ੍ਰੇਟ ਫਰੇਜ਼ ਵੀ ਉਹਨਾਂ ਨੇ ਇਹੀ ਯੂਜ਼ ਕੀਤਾ। ਔਰ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਜੀ ਇੰਟੈਲੀਜੈਂਸ ਅਸੀਂ, ਸਾਨੂੰ ਤਾਂ ਪਤਾ ਹੈ ਇੰਟੈਲੀਜੈਂਸ ਦਾ ਬੰਦਾ ਹੈ ਵੀ ਹਰ ਸਾਡੀ ਐਕਟੀਵਿਟੀ ਤੇ ਉਹਨਾਂ ਦੇ ਹੁੰਦੇ ਨੇ ਬੰਦੇ, ਉਹ ਨੋਟਸ ਵੀ ਲੈ ਰਹੇ ਹੁੰਦੇ ਨੇ, ਸਰਕਾਰ ਨੂੰ ਵੀ ਭੇਜ ਰਹੇ ਹੁੰਦੇ ਨੇ, ਤੇ ਉਹਨਾਂ ਸਾਨੂੰ ਇਹਦਾ ਕੋਈ ਖੌਫ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਫਿਰ ਜਿਹੜਾ ਇਸ ਨੂੰ ਬੀਬੀ ਜਿਹੜੀ ਹੈ ਉਹ ਬੈਕ ਤੇ ਲੈ ਜਾਂਦੀ ਹੈ ਕਿ ਭਾਈ 40s ਦੇ ਵਿੱਚ ਵੀ ਖਾਲਿਸਤਾਨ ਜਿਹੜੀ ਹੈ ਸਿੱਖਾਂ ਦੇ ਹੱਕਾਂ ਦੀ ਪਰ ਉਹ ਗੱਲ ਬਣੀ ਨਹੀਂ ਔਰ ਉਹ ਫਿਰ ਫੌਰਨ 84 ਤੇ ਆ ਜਾਂਦੀ ਹੈ। ਔਰ ਕਿਉਂਕਿ ਜਦੋਂ ਦਰਬਾਰ ਸਾਹਿਬ ਕੰਪਲੈਕਸ ਨੂੰ ਦਲ ਖਾਲਸਾ ਦੇ ਆਗੂ ਐਕਟਿਵਿਸਟ ਲਿਜਾ ਰਹੇ ਨੇ, ਬੁਲਟ ਮਾਰਕਸ ਵੀ ਦਿਖਾਏ ਕਿ ਭਾਈ ਇਹ ਸਰਕਾਰ ਦੇ ਗੋਲੀਆਂ, ਉਹਨਾਂ ਨੇ ਕਿਹਾ ਜੀ ਸਾਰਾ ਹੀ, ਔਰ ਉਹਦੇ 'ਚ ਆਪਣੇ ਕਾਮੈਂਟਸ ਵੀ ਕਹਿ ਰਿਹਾ ਵੀ ਕਹਿ ਰਹੀ ਹੈ ਕਿ ਵੀ ਸਾਰੇ ਹੀ ਕੰਪਲੈਕਸ ਤੁਸੀਂ ਉਸ ਦਾ ਪ੍ਰਭਾਵ ਦੇਖ ਸਕਦੇ ਹੋ। ਔਰ ਉਸ ਦੇ ਨਾਲ ਹੀ ਫਿਰ 84 ਦੀ ਗੱਲ ਕਰਦੇ ਹਾਂ ਵੀ ਸਰਕਾਰ ਨੇ ਤਾਂ ਕਿਹਾ ਕਿ ਇੰਨੇ ਕੁ ਬੰਦੇ ਮਰੇ, ਪਰ ਜਿਹੜੇ ਇੰਡੀਪੈਂਡੈਂਟ ਅਬਜ਼ਰਵਰ ਨੇ ਔਰ ਦੂਜੇ ਨੇ ਉਹਨਾਂ ਦਾ ਕਹਿਣਾ ਵੀ ਹਜ਼ਾਰਾਂ ਮਾਰੇ ਗਏ। ਫਿਰ ਇੰਦਰਾ ਗਾਂਧੀ ਦੀ ਗੱਲ ਕਿ ਭਾਈ ਉਸ ਨੂੰ ਉਹਦੇ 2 ਬਾਡੀਗਾਰਡਸ ਨੇ ਮਾਰਿਆ ਔਰ ਇਸ ਨੂੰ ਵੀ ਕੰਵਰਪਾਲ ਸਿੰਘ ਨੇ ਚੰਗੀ ਤਰ੍ਹਾਂ ਡਿਫੈਂਡ ਕੀਤਾ। ਉਹਨੇ ਕਿਹਾ ਕਿ ਵੀ ਇਹ ਜਿਹੜਾ ਵੀ ਨੈਵਰ ਗਿਵਨ, ਵੀ ਫਾਈਟ ਐਂਡ ਫਾਈਟ ਐਂਡ ਫਾਈਟ ਅਗੇਂਸਟ ਰਿਪਰੈਸ਼ਨ, ਇਹ ਡਾਇਲੌਗ ਇਸਤੇਮਾਲ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਅਸੀਂ ਟੈਂਕ ਲੈ ਆਏ, ਜਦੋਂ ਅਸੀਂ ਸਾਡੀ ਕੌਮ ਨੂੰ ਮਾਰਨ ਦਾ ਫਿਰ ਤਾਂ ਕੋਈ ਰਹਿ ਨਹੀਂ ਗਿਆ, ਇਟਸ ਅ ਫਾਈਟ। ਔਰ ਅਸੀਂ ਰਿਪਰੈਸ਼ਨ ਦੇ ਅਗੇਂਸਟ ਲੜਦੇ ਹਾਂ ਔਰ ਅਸੀਂ ਇਸ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਸਾਡੇ ਉਹਨਾਂ 2 ਵੀਰਾਂ ਨੇ, ਜ਼ਾਹਰ ਹੈ ਬੇਅੰਤ ਸਿੰਘ ਸਤਵੰਤ ਸਿੰਘ, ਉਹਨਾਂ ਨੇ ਸਿਨਰ ਨੂੰ ਮਾਰਿਆ ਜਿਸ ਨੇ ਇੰਨੇ ਕੁਕਰਮ ਕੀਤੇ, ਉਸ ਨੂੰ ਸਜ਼ਾ ਯਾਫਤਾ ਕੀਤਾ। ਔਰ ਸਾਡੀ ਜਿਹੜੀ ਲੜਾਈ ਹੈ ਉਹ ਉਸ ਦੇ ਖਿਲਾਫ ਹੈ, ਜ਼ੁਲਮ ਦੇ ਖਿਲਾਫ ਹੈ। ਔਰ ਫਿਰ ਫੌਰਨ ਬੀਬੀ ਜਿਹੜੀ ਹੈ ਅਵਾਨੀ ਹਰਦੀਪ ਸਿੰਘ ਨਿੱਜਰ ਦੇ ਪਿੰਡ ਪਹੁੰਚ ਜਾਂਦੀ। ਔਰ ਮੇਰੇ ਲਈ ਵੀ ਜਿਹੜਾ ਹਾਲਾਂਕਿ ਰਿਪੋਰਟਿੰਗ ਅਸੀਂ ਦੇਖ ਰਹੇ ਹਾਂ, ਦੂਸਰਾ ਕਰ ਰਹੇ ਹਾਂ,
ਉਹਦਾ ਖੁੱਲੇ ਖੇਤਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਬਾਪੂ ਗੁਰਚਰਨ ਸਿੰਘ ਹੈ ਜਾਂ ਉਹਨਾਂ ਦੇ ਇੱਕ ਹੋਰ ਚਾਚਾ ਹਰਦੀਪ ਸਿੰਘ ਨਿੱਜਰ, ਤੁਹਾਨੂੰ ਉਹ ਪੇਂਡੂ ਘਰ, ਔਰ ਜਿਹੜਾ ਉਹਦੇ 'ਚ ਸਭ ਤੋਂ ਟੱਚਿੰਗ ਸੀ, ਮੈਨੂੰ ਕਈ ਚੀਜ਼ਾਂ ਇਹ ਹੁੰਦੀਆਂ ਨੇ ਜਦੋਂ ਤੁਸੀਂ ਬੈਕ ਟਾਈਮ ਜ਼ੋਨ 'ਚ ਜਾਂਦੇ ਹੋ। 93 94 ਦਾ ਜ਼ਿਕਰ ਹੈ, 94 ਸ਼ਾਇਦ ਪਹਿਲੀ ਵਾਰ ਜਦੋਂ ਡਾਕਟਰ ਸਿੰਥੀਆ ਜਿਨ੍ਹਾਂ ਨੇ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਕਿਤਾਬ 4-5 ਸਾਲ ਦੀ ਮਿਹਨਤ ਤੋਂ ਬਾਅਦ ਲਿਖੀ, ਤੇ ਵਾਸ਼ਿੰਗਟਨ ਵੀ ਕੁਛ ਇੰਟਰਵਿਊ ਸਕੈਜੂਲਡ ਸੀ, ਔਰ ਮੈਂ ਵੀ ਹੋਲੋਕਾਸਟ ਮਿਊਜ਼ੀਅਮ ਨਹੀਂ ਸੀ ਦੇਖਿਆ ਹੋਇਆ ਜਿਹੜਾ ਜੂਇਸ਼ ਹੋਲੋਕਾਸਟ ਦੇ ਉੱਤੇ, ਔਰ ਉਹਨਾਂ ਵੀ ਨਹੀਂ ਸੀ ਦੇਖਿਆ। ਕਹਿਣ ਲੱਗੇ ਲੈਟ ਵੀ ਗੋ। ਅਸੀਂ ਪਲਾਨ ਕੀਤਾ, ਔਰ ਸਾਨੂੰ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਸਾਰਾ ਦਿਨ ਉਸ ਦੇ ਉੱਤੇ ਲੱਗੇਗਾ, ਕਿਉਂਕਿ ਬਹੁਤ ਵੱਡਾ $2-3 ਬਿਲੀਅਨ ਦਾ US ਕਾਂਗਰਸ ਨੇ ਵੀ ਫੰਡਿੰਗ ਕੀਤੀ ਹੈ। ਹਾਲਾਂਕਿ ਅੰਦਰ ਬਹੁਤ ਸਾਰਾ ਕੁਝ ਸੀ, ਉਹਦੇ 'ਚ ਉਹਨਾਂ ਦੇ ਕੰਪਿਊਟਰ ਲੱਗੇ ਹੋਏ ਨੇ, ਕਹਾਣੀ ਹੈ, ਕੋਟਸ ਨੇ, ਬੜਾ ਘੁੰਮਦੇ ਘੁਮਾਉਂਦੇ। ਅਸੀਂ ਅਖੀਰ 'ਚ 5-6 ਘੰਟੇ ਦਾ ਚੱਕਰ ਲਾਉਣ ਤੋਂ ਬਾਅਦ ਜਦੋਂ ਅਸੀਂ ਐਗਜ਼ਿਟ ਹੋਣਾ ਸੀ, ਉਹਦੇ ਨੇੜੇ ਇੱਕ ਵੱਡਾ ਸ਼ੋਕੇਸ ਜਿਹਾ ਸੀ ਜਿਹਦੇ 'ਚ ਅੱਡ-ਅੱਡ ਸਾਈਜ਼ ਦੇ ਬੜੇ ਪੁਰਾਣੇ ਕਿਸਮ ਦੀਆਂ ਜੁੱਤੀਆਂ ਸੀ, ਕੋਈ ਛੋਟੇ ਸ਼ੂ, ਕੋਈ ਵੱਡੇ, ਕੋਈ ਚੱਪਲ ਔਰ ਦੂਜਾ, ਔਰ ਉਹਦੇ ਤੇ ਇਹ ਲਿਖਿਆ ਹੋਇਆ ਸੀ ਕਿ ਵੀ ਜਦੋਂ ਜਿਨ੍ਹਾਂ ਯਹੂਦੀਆਂ ਨੂੰ ਟ੍ਰੇਨਾਂ ਰਾਹੀਂ ਲਿਆਂਦਾ ਗਿਆ ਉੱਥੇ ਗੈਸ ਚੈਂਬਰਾਂ 'ਚ ਕੰਸਨਟ੍ਰੇਸ਼ਨ ਕੈਂਪਾਂ 'ਚੋਂ, ਔਰ ਉਹਨਾਂ ਨੂੰ ਜਿਹੜਾ ਗੈਸ ਚੈਂਬਰਾਂ 'ਚ ਸੁੱਟਣ ਤੋਂ ਪਹਿਲਾਂ ਉਹਨਾਂ ਦੀਆਂ ਜੁੱਤੀਆਂ ਜਿਹੜੀਆਂ ਨੇ ਉਹ ਲਵਾ ਲਈਆਂ ਜਾਂਦੀਆਂ ਸੀ, ਇਹ ਉੱਥੋਂ ਇਕੱਠੀਆਂ ਕੀਤੀਆਂ ਹੋਈਆਂ। ਉਹਦੇ 'ਚ ਤੁਹਾਨੂੰ ਛੋਟੇ ਬੱਚੇ ਦਾ ਵੀ ਸ਼ੂ ਨਜ਼ਰ ਆਉਂਦੇ ਸੀ। ਉਹ ਸਭ ਤੋਂ ਅੱਜ ਤੱਕ ਵੀ ਮੇਰੇ ਮਾਈਂਡ 'ਚੋਂ ਨਹੀਂ ਉਤਰਿਆ ਹੈ, ਔਰ ਇਹੀ ਡਾਕਟਰ ਸਿੰਥੀਆ ਦਾ ਵੀ ਪ੍ਰਭਾਵ ਸੀ। ਉਹਨੇ ਕਿਹਾ ਕਿ ਔਰ ਇਸ ਤੋਂ ਬਾਅਦ ਅਸੀਂ ਵੀ ਕੋਸ਼ਿਸ਼ ਕੀਤੀ ਕਿ ਭਾਈ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ, ਜਿਹੜੇ ਅੰਦਰ ਮਾਰੇ ਗਏ ਉਹਨਾਂ ਦੇ ਜੋੜੇ ਤਾਂ ਬਾਹਰ ਸੀ, ਉਹ ਕਿੱਥੇ ਗਏ, ਕੌਣ ਲੈ ਗਿਆ? ਲੇਕਿਨ ਇਹ ਸਾਨੂੰ ਕੋਈ ਅਹਿਸਾਸ ਹੀ ਨਹੀਂ ਹੈ ਕਿ ਵੀ ਅਸੀਂ ਸਾਹਮਣਾ ਕਿਵੇਂ। ਸੋ ਜਿਵੇਂ ਉਹ ਪਾਰਟ ਇੱਕ ਨਾ ਭੁੱਲਣ ਵਾਲਾ ਸੀ, ਔਰ ਹੁਣ ਵੀ ਜਦੋਂ ਇਹ ਬੀਬੀ ਅਵਾਨੀ ਦਿਆਸ ਜਾਂ ਡਾਇਸ ਦਿਆਸ ਹੋਏਗੀ, ਇਹ ਉਸ ਘਰ 'ਚ ਜਾਂਦੀ ਹੈ, ਲੋਹੇ ਦਾ ਜੰਗਲਾ ਜਿਹਾ ਹੈ, ਉਹ ਖੁੱਲਦਾ ਹੈ ਜਿਵੇਂ ਕਿਸੇ ਨੇ ਉਹਨਾਂ ਦੇ ਉਹ ਰਿਸ਼ਤੇਦਾਰ ਜਿਹੜੇ ਬਜ਼ੁਰਗ ਬਾਬਾ ਖੋਲਦਾ, ਤੇ ਅੰਦਰ ਜਿਹੜੀਆਂ ਪਿਕਚਰਸ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਯੰਗ ਵਿਆਹ ਵੇਲੇ ਦੀ ਹੈ, ਬੱਚੇ ਦੀ ਹੈ, ਦੂਜਾ, ਔਰ ਅੰਦਰ ਚਾਰ ਚੁਫੇਰੇ ਤੁਹਾਨੂੰ ਘੱਟਾ ਵੀ ਨਜ਼ਰ ਆਉਂਦਾ ਹੈ, ਔਰ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਆਲਮੋਸਟ ਹਰਦੀਪ ਸਿੰਘ ਨਿੱਜਰ ਜਿਹੜਾ ਇੱਕ ਦਰਵੇਸ਼ ਇਨਸਾਨ, ਤੁਸੀਂ ਉਸ ਦੇ ਬਚਪਨ ਔਰ ਜਵਾਨੀ ਦੇ ਦਿਨਾਂ ਨੂੰ, ਔਰ ਉਸ ਦੌਰ ਉਹਨਾਂ ਦਾ ਚਾਚਾ ਕਹਿ ਰਿਹਾ, ਉਹਨੂੰ ਪੁੱਛਦੇ ਨੇ ਕਿਵੇਂ ਸੀ ਛੋਟੇ ਹੁੰਦੇ, ਕਹਿੰਦੇ ਕਿਵੇਂ ਹੋਣਾ 14-15 ਸਾਲ ਦਾ, ਉਹ ਆਂਦਾ ਸੀ, ਉਹ ਪੜ੍ਹਦਾ ਵੀ ਸੀ, ਉਹ ਆਪਣੇ ਪਿਤਾ ਦੇ ਨਾਲ ਵੀ ਉਹਨਾਂ ਦਾ ਦੁੱਧ ਦਾ ਵੀ ਕੰਮ ਸੀ, ਡੇਅਰੀ ਹੋਏਗੀ ਨਾਲ, ਕਿਉਂਕਿ ਪੇਂਡੂ ਐਗਰੀਕਲਚਰ ਦੇ ਵਿੱਚ ਐਡੀਸ਼ਨਲ ਇਨਕਮ ਦੇ ਲਈ ਮੱਝਾਂ ਰੱਖੀਆਂ ਨੇ ਜਾਂ ਤੁਸੀਂ, ਉਹ ਕਹਿੰਦੇ ਦੁੱਧ ਪਾਉਣ ਦਾ ਕੰਮ ਵੀ ਕਰਦਾ ਸੀ, ਦੂਜਾ ਵੀ ਕਰਦਾ ਸੀ। ਪਰ ਤੁਸੀਂ ਇੱਕਦਮ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਉਸ ਟਾਈਮ ਜ਼ੋਨ 'ਚ ਚਲੇ ਗਏ ਕਿ ਵੀ ਕਦੇ ਉਸ ਪਿੰਡ ਦੀ ਮਿੱਟੀ ਨੇ ਜਾਂ ਉਸ ਘਰ ਨੇ ਜਾਂ ਜਿਸ 'ਚ ਉਹ ਗੁਜ਼ਰਿਆ, ਜਿਸ ਦੇ ਵਿੱਚ ਉਹਨੇ ਆਪਣਾ ਬਚਪਨ ਬਿਤਾਇਆ, ਕਿ ਕਿਸ ਲੈਵਲ ਦੇ ਉੱਤੇ ਜਿਹੜੀ ਕੁਦਰਤ ਦੀ ਇੱਕ ਖੇਡ ਹੁੰਦੀ ਹੈ ਕਿ ਅੱਜ ਇੱਕ ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਦੀ ਬਦੌਲਤ ਖਾਲਿਸਤਾਨ ਦਾ ਕੌਜ਼, ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ, ਜਿਨ੍ਹਾਂ ਨੂੰ ਸਰਕਾਰ ਨੇ ਜਿਹੜਾ ਉਹ ਕਾਲੇ ਬ੍ਰਸ਼ ਨਾਲ ਪੇਂਟ ਕੀਤਾ ਹਮੇਸ਼ਾ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਕਿਵੇਂ ਇੱਕ ਸ਼ਹਾਦਤ ਉਹ ਸਾਰਿਆਂ ਨੂੰ ਬਦਲ ਦਿੰਦੀ ਹੈ। ਔਰ ਦੂਸਰਾ ਪਾਰਟ ਡਿਫਾਇੰਸ ਸੀ, ਉਹ ਭਾਵੇਂ ਦੋਨੋਂ ਹੀ ਬਾਬੇ ਸੀ ਜਿਨ੍ਹਾਂ ਨਾਲ ਇੰਟਰਵਿਊ ਕੀਤਾ, ਉਹਨਾਂ ਦੇ ਸ੍ਰੀ ਸਾਹਿਬ ਵੀ ਪਾਈ ਹੋਈ ਹੈ ਉੱਤੋਂ ਦੀ ਬਾਬੇ ਦੇ, ਔਰ ਉਹ ਕਹਿ ਰਿਹਾ ਕਿ ਵੀ ਮਾਰਨਾ ਕਿਉਂ ਸੀ, ਮਾਰਨਾ ਤਾਂ ਕਿਸੇ ਮਸਲੇ ਦਾ ਹੱਲ ਨਹੀਂ। ਮਤਲਬ ਇੱਕ ਕਾਮਨ ਓਲਡ ਮੈਨ ਇੱਕ ਪਿੰਡ 'ਚ ਬੈਠਾ, ਜਦੋਂ ਉਹਨੇ ਕਿਹਾ ਜੀ ਇੱਥੇ ਤਾਂ ਆਉਂਦੇ ਹੀ ਰਹਿੰਦੇ ਨੇ ਕਿ ਵੀ 4-4 ਗੱਡੀਆਂ ਪੁਲਿਸ ਦੀਆਂ ਆਉਂਦੀਆਂ, ਤਲਾਸ਼ੀਆਂ ਲਈ ਜਾਂਦੇ ਨੇ, ਇਹਦਾ ਜੰਦੇ ਦੀ ਚਾਬੀ ਨਹੀਂ ਸੀ, ਉਹ ਜੰਦਾ ਤੋੜਤਾ, ਕਿਵੇਂ ਪੁਲਿਸ ਆਉਂਦੇ ਆ, ਕਿਵੇਂ ਆ ਕੇ ਕਰਦੇ ਨੇ, ਕਿਵੇਂ। ਲੇਕਿਨ ਜਿਸ ਸਹਿਜ ਦੇ ਵਿੱਚ ਉਹ ਆਪਣੇ ਖੇਤੀ ਦੇ ਵੱਲ ਵੀ ਲਿਜਾ ਰਿਹਾ, ਖੇਤਾਂ 'ਚ ਆਪਣੀ ਨਾਰਮਲ ਰੂਟੀਨ ਔਰ ਨਾਰਮਲ 'ਚ ਉਹ ਕਰ ਰਿਹਾ, ਇਹ ਜਿਹੜਾ ਸਿੱਖੀ ਦਾ ਸਹਿਜ ਦਾ ਸਬਕ ਹੈ। ਨਹੀਂ ਤਾਂ ਤੁਸੀਂ ਦੇਖੋ ਵੀ ਇਹਨਾਂ ਮੁਲਕਾਂ 'ਚ ਕੋਈ ਗਨਮੈਨ ਸਕੂਲ ਦੇ ਵਿੱਚੋਂ ਦੀ ਲੰਘ ਜਾਏ, ਗਨ ਲੈ ਕੇ, ਭਾਵੇਂ ਕੋਈ ਸ਼ਾਟ ਨਾ ਫਾਇਰ ਕੀਤਾ ਹੋਇਆ, ਅਗਲੇ ਦਿਨ ਸਾਰੇ ਨਿਆਣੇ ਭੇਜੇ ਹੁੰਦੇ ਨੇ ਕਾਉਂਸਲਿੰਗ ਦੇ ਲਈ ਕਿ ਜੀ ਉਹਨਾਂ ਦੇ ਦਿਮਾਗ ਤੇ ਕੀ ਅਸਰ ਹੋਇਆ। ਇਹ ਪੰਜਾਬ ਦੀ ਮਿੱਟੀ ਹੈ ਔਰ ਗੁਰੂਆਂ ਦੀ ਇਹ ਰਹਿਮਤ ਹੈ ਕਿ ਵੀ ਕਿਵੇਂ
ਉਸ ਧਰਤੀ ਤੇ ਜਾਏ, ਉਹਨਾਂ ਨੂੰ ਪਤਾ ਹੈ ਕਿ ਭਾਈ ਕੋਈ ਗੱਲ ਨਹੀਂ ਹੈ, ਇਹ ਭਾਣੇ 'ਚ ਹੈ ਔਰ ਜ਼ੁਲਮ ਜਿਹੜਾ ਹੈ ਉਸ ਦਾ ਐਂਡ ਹੋਏਗਾ। ਔਰ ਇਹ ਫਿਰ ਫੌਰਨ ਉਹਨਾਂ ਦੇ ਜਿਹੜਾ ਉਹਨਾਂ ਦੇ ਪਿੰਡ ਦਾ ਜਾਣਾ, ਉਹ ਇੱਕ ਬੜਾ ਟੱਚਿੰਗ ਪਾਰਟ ਹੈ। ਇੱਕ ਪਾਸੇ ਤੁਹਾਨੂੰ ਲਸ਼ ਗ੍ਰੀਨ ਫੀਲਡਸ ਵੀ ਨਜ਼ਰ ਆਉਂਦੇ ਨੇ ਤੇ ਦੂਸਰੇ ਪਾਸੇ ਕਦੇ ਕਿ ਜਿਨ੍ਹਾਂ ਘਰਾਂ 'ਚ ਵਸਦੇ ਸੀ ਕਿਵੇਂ ਉਜੜ ਜਾਂਦੇ ਨੇ ਔਰ ਕਿਵੇਂ ਫਿਰ ਜਿਹੜਾ ਉਹਨਾਂ ਨੂੰ ਜਿਹੜਾ ਉਹ ਖੰਡਰਾਤ ਬਣਨ ਵੱਲ ਤੋਰ ਦਿੱਤਾ ਜਾਂਦਾ। ਔਰ ਇਹ ਉਹਨਾਂ ਨੇ ਜਦੋਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਦੇ ਉੱਤੇ ਪੁੱਛਿਆ ਗਿਆ ਕੰਵਰਪਾਲ ਸਿੰਘ ਹੋਰਾਂ ਨੂੰ ਕਿ ਭਾਈ ਤੁਹਾਨੂੰ ਇਹ ਕੀ ਲੱਗਦਾ ਵੀ ਕਿਹਨੇ ਮਾਰਿਆ, ਉਹਨੇ ਡਾਇਰੈਕਟਲੀ ਕਿਹਾ ਇੰਡੀਆ। ਔਰ ਇੱਕ ਉਹਨਾਂ ਨੇ ਜੁਮਲਾ ਕਿਹਾ ਕਿ ਵੀ ਵੈਨ ਇੰਡੀਆ ਫੇਲਡ ਟੂ ਗੈਟ ਹਿਮ ਲੀਗਲੀ ਦੇ ਕਿਲਡ ਹਿਮ ਇਲੀਗਲੀ। ਕਈ ਵਾਰੀ ਵਨ ਲਾਈਨਰ ਹੁੰਦਾ ਨਾ ਕਿ ਵੀ ਕਾਨੂੰਨੀ ਤੌਰ ਦੇ ਉੱਤੇ। ਔਰ ਇਹ ਜਦੋਂ ਈਵਨ ਜਿਹੜਾ ਦੂਸਰਾ ਉਹਨਾਂ ਨੇ ਜਿਹਨੂੰ ਖਾਸ ਤੌਰ ਤੇ ਇੰਟਰਵਿਊ ਕੀਤਾ, ਪੰਕਜ ਸ਼ਰਨ, ਜਿਹੜਾ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਹੁਣ ਅਸੀਂ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਹ ਦੇਖੋ ਕਿ NSA ਜਿਵੇਂ ਦਿਨਕਰ ਗੁਪਤਾ ਉਹਦਾ ਹੈਡ ਹੈ ਨੰਬਰ 2 ਮੈਨ, ਉਹ ਪੂਰਾ ਸ਼ਕਲੋਂ ਹੀ ਜਿਹੜਾ ਉਹ ਭਰਿਆ ਹੋਇਆ ਨਫ਼ਰਤ ਨਾਲ ਔਰ ਹਿੰਦੂਤਵ ਵੀ। ਉਹਨੇ ਕੋਟ ਕੀਤਾ ਕਿ ਜੀ ਅਸੀਂ 25 ਵਾਰ 25 ਟਾਈਮਸ ਅਸੀਂ ਜਿਹੜੀ ਹੈ ਉਹ ਰਿਕੁਐਸਟ ਕੀਤੀ ਕੈਨੇਡਾ ਗਵਰਨਮੈਂਟ ਨੂੰ ਐਕਸਟ੍ਰਾਡੀਸ਼ਨ ਦੀ 25 ਟਾਈਮ। ਮੈਂ ਤਾਂ ਹਾਲਾਂਕਿ ਹੁੰਦਾ ਇਹ ਹੈ ਕਿਉਂਕਿ ਇੱਥੇ ਅਸੀਂ ਐਕਸਟ੍ਰਾਡੀਸ਼ਨ ਕੇਸ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਜਾਂ ਦਿਆਸ ਸਿੰਘ ਲਾਹੌਰੀਆ ਜਾਂ ਕੁਲਬੀਰ ਸਿੰਘ ਬੜਾ ਪਿੰਡ ਜਾਂ ਭਾਈ ਹਰਪਾਲ ਸਿੰਘ ਚੀਮਾ ਦੇ ਦੇਖੇ ਨੇ, 4 ਵੱਡੇ ਕੇਸ ਰਹੇ ਨੇ। ਉਹਦੇ 'ਚ ਇਹ ਜ਼ਬਾਨੀ ਕਲਾਮੀ ਕਿਉਂਕਿ ਇੱਥੇ ਵੰਸ ਸਬੂਤਾਂ ਦੇ ਨਾਲ ਆ ਜਾਏ ਤੇ ਉਹ ਹੁੰਦਾ। ਸੋ ਇਹਦਾ ਮਤਲਬ ਇਹ ਹੈ ਵੀ ਜਿਵੇਂ ਇਹਨਾਂ ਨੇ ਬਾਕੀ ਸਾਰੇ ਫੜੂੰਗੇ ਸਬੂਤ ਤਾਂ ਹੈ ਹੀ ਨਹੀਂ ਸੀ, ਹੈ ਵੀ ਉਹਦਾ ਕੋਈ ਰੋਲ ਨਹੀਂ ਸੀ ਅਦਰ ਦੈਨ ਕਿ ਉਹ ਖਾਲਿਸਤਾਨ ਰੈਫਰੈਂਡਮ ਨੂੰ ਲੀਡ ਕਰ ਰਿਹਾ ਸੀ, ਜਿਹੜਾ ਇਸ ਡਾਕੂਮੈਂਟਰੀ 'ਚ ਵੀ ਸਾਹਮਣੇ ਆਉਂਦਾ। ਪਰ ਪੰਕਜ ਸ਼ਰਨ ਨੂੰ ਜਦੋਂ ਇਹ ਕਿਹਾ ਜਾਂਦਾ ਵੀ ਕੀ, ਉਹ ਪੁੱਛਦੀ ਹੈ ਬੀਬੀ ਕਿ ਵੀ ਤੁਹਾਨੂੰ ਲੱਗਦਾ ਕਿ ਵੀ ਇਹ ਇਸ ਤਰ੍ਹਾਂ ਮਾਰ ਦੇਣਾ ਜਿਹੜਾ ਉਹ ਹੈ, ਔਰ ਉਹਨੂੰ ਉਹ ਜਸਟੀਫਾਈ ਕਰ ਰਿਹਾ। ਉਹ ਕਹਿ ਰਿਹਾ ਕਿ ਵੀ ਜੇ ਕਿਉਂਕਿ ਉਹਨੇ ਕਿਹਾ ਜੀ ਕਿਉਂ ਮਾਰਿਆ, ਉਹਨੇ ਕਿਹਾ ਜੀ ਉਹ ਥ੍ਰੈਟ ਸੀ, ਖਾਲਿਸਤਾਨ ਜਿਹੜਾ ਹੈ that is a threat to India's unity and integrity। ਫਿਰ ਜਦੋਂ ਉਹਨੂੰ ਇਹ ਕਿਹਾ ਗਿਆ ਕਿ ਵੀ ਇਸ ਤਰ੍ਹਾਂ, ਉਹ ਕਹਿੰਦਾ ਵੀ ਜੇ ਨੈਸ਼ਨਲ ਇੰਟਰਸਟ ਹੈ ਤਾਂ ਕਿਲਿੰਗ ਲਾਈਕ ਦੈਟ ਹੈਡ ਬੀਨ ਫਰਮ ਦਾ ਟਾਈਮਸ ਇਮੈਮੋਰੀਅਲ। ਮਤਲਬ ਇਹ ਹੈ ਵੀ ਉਹਨੂੰ ਜਸਟੀਫਾਈ ਕਰ ਰਿਹਾ ਹੈ ਕਿ ਜੇ ਕੈਨੇਡਾ ਦੀ ਸੋਇਲ ਦੇ ਉੱਤੇ ਉਹਨਾਂ ਦੀ ਸੋਵਰਨਿਟੀ ਵਾਇਲੇਟ ਕਰਦੇ ਆ, ਕਿਲਿੰਗ ਕੀਤੀ ਹੈ, ਜਸਟੀਫਾਈਡ ਹੈ। ਇਹ ਹੈ ਨੰਬਰ 2 ਮੈਨ, ਹਾਲਾ ਫਾਰਮਰ ਹੈ, ਰਿਟਾਇਰਡ ਹੈ। ਪਰ ਪੰਕਜ ਸ਼ਰਨ ਦਾ ਇਹ ਕਹਿਣਾ ਕਿ ਭਾਈ ਇਹ ਸਾਰਾ ਇਸ ਪਾਰਟ ਤੋਂ ਹੁੰਦਾ। ਫਿਰ ਉਹਦੇ 'ਚ ਸ਼ਾਰਟ ਕਲਿੱਪਿੰਗ ਇੱਕ ਪਾਸੇ ਇਹਨੂੰ ਸ਼ਰਨ ਨੂੰ ਦਿਖਾਇਆ, ਫਿਰ ਜਸਟਿਨ ਟਰੂਡੋ ਦਾ ਕਲਿੱਪ ਜਿਹੜਾ ਉਹਨੇ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਕਿਹਾ ਕਿ ਭਾਈ ਕਿਵੇਂ ਇਹ ਕਿਲਿੰਗ ਹੋਈ, ਨਾਲ ਦੀ ਨਾਲ ਫਿਰ ਅਮਰੀਕਾ ਦਾ ਜ਼ਿਕਰ ਕਿ ਭਾਈ ਇਹ ਗੁਰਪ੍ਰਤਾਪ ਸਿੰਘ ਪੰਨੂ ਮਰਡਰ ਪਲਾਟ, ਉਹਦੇ 'ਚ ਐਂਟਨੀ ਬਲਿੰਕਨ ਜਿਹੜੇ ਸੈਕਟਰੀ ਆਫ ਸਟੇਟ ਨੇ ਉਹਨਾਂ ਦੀ ਸ਼ਾਰਟ ਕਲਿੱਪ ਹੈ ਕਿ ਭਾਈ ਅਸੀਂ ਇਸ ਨੂੰ ਟੋਲਰੇਟ ਨਹੀਂ ਕਰਾਂਗੇ। ਔਰ ਫਿਰ ਉਹਨਾਂ ਨੇ ਜਿਹੜੀ ਆਸਟ੍ਰੇਲੀਆ ਦੀ ਆਪਣੀ ਇੰਟੈਲੀਜੈਂਸ ਏਜੰਸੀ ਹੈ ਈਸ਼ੀਓ, ਉਹ ਕਿਵੇਂ 2 ਸਿੱਖਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਜਿਹਦਾ ਜ਼ਿਕਰ ਅਸੀਂ ਕੱਲ੍ਹ ਕੀਤਾ ਸੀ। ਔਰ ਫਿਰ ਕਿਵੇਂ ਆਸਟ੍ਰੇਲੀਆ, ਕਿਉਂਕਿ ABC ਆਸਟ੍ਰੇਲੀਅਨ ਚੈਨਲ ਹੈ ਔਰ ਆਸਟ੍ਰੇਲੀਆ ਦੇ ਵਿੱਚ ਕੀ ਚੱਲਿਆ ਕੀ ਹੋ ਰਿਹਾ ਉਹਨੂੰ ਵੀ ਨਾਲ ਲਿੰਕ ਕੀਤਾ ਕਿ ਜਦੋਂ ਮੋਦੀ ਆਸਟ੍ਰੇਲੀਆ 'ਚ ਵਿਜ਼ਿਟ ਕਰਦਾ ਹੈ ਔਰ ਪ੍ਰਾਈਮ ਮਿਨਿਸਟਰ ਐਲਬਨੀ ਦੇ ਨਾਲ ਜਿਹੜਾ ਉਹੀ ਮੋਦੀ ਦੀਆਂ 2 ਕਲਿੱਪਸ ਜਿਹਦੇ 'ਚੋਂ ਰਿਪੀਟਡਲੀ ਕਹਿ ਰਿਹਾ ਕਿ ਜੀ ਇਹ ਅਸੀਂ ਇੱਥੇ ਟੈਂਪਲ ਵੈਂਡਲਾਈਜ਼ ਹੋਏ ਨੇ, ਬਹੁਤ ਸਾਨੂੰ ਹਰਟ ਕੀਤਾ ਔਰ ਮੈਨੂੰ ਅਸ਼ੋਰ ਕੀਤਾ ਗਿਆ ਵੀ ਇਸ ਦੀ ਤਹਿ ਤੱਕ ਪਹੁੰਚਿਆ ਜਾਏਗਾ। ਔਰ ਦੂਸਰਾ ਫਿਰ ਉਸ 'ਚ ਜ਼ਿਕਰ ਹੈ ਕਿ ਵੀ ਸਿਡਨੀ, ਬ੍ਰਿਸਬੇਨ ਔਰ ਮੈਲਬਰਨ ਦੇ ਜਦੋਂ ਰੈਫਰੈਂਡਮ ਹੋਏ ਉਦੋਂ ਟੈਂਪਲਸ ਦੀ ਵੈਂਡਲਾਈਜੇਸ਼ਨ, ਪਰ ਉਹਨੇ ਦਬਵੀਂ ਆਵਾਜ਼ ਦੇ ਵਿੱਚ ਨਾਲ ਦੀ ਨਾਲ ਇਹ ਵੀ ਕਿਹਾ ਕਿ ਭਾਈ ਇਹ ਅਲਟੀਮੇਟਲੀ ਜਿਹੜੇ ਨੇ ਇਹ ਇਹਨਾਂ ਦਾ ਆਪਣਾ ਹੀ ਕੰਮ ਸੀ। ਔਰ ਕਿਉਂਕਿ ਜਿਹੜਾ ਆਸਟ੍ਰੇਲੀਅਨ ਪੁਲਿਸ ਨੇ ਜਦੋਂ ਤਹਿਕੀਕਾਤ ਕੀਤੀ ਤੇ ਇਹ ਲੱਗਦਾ ਹੈ ਇੱਕ ਹਲਕੇ ਵੱਲੋਂ ਕਿ ਜਿਵੇਂ ਇਹਨਾਂ ਨੇ ਆਪ ਹੀ ਕੀਤਾ ਹੋਏ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਫਿਰ ਉਹਨਾਂ ਨੇ ਜਿਹੜਾ ਕਿਵੇਂ ਜਰਨਲਿਸਟ ਨੂੰ ਵੀ ਮੋਨੀਟਰ ਕੀਤਾ ਜਾਂਦਾ ਹੈ, ਇਹ ਉਹਦਾ ਫਸਟ ਹੈਂਡ ਆਪਣਾ ਐਕਸਪੀਰੀਅੰਸ ਹੈ ਕਿ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਕੀਤਾ ਔਰ ਫਿਰ ਅਸੀਂ ਜਿੱਥੇ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਜਿਹੜਾ ਹੁਸੈਨੀ ਵਾਲਾ ਪੈਰੇਡ ਹੁੰਦੀ ਹੈ ਸ਼ਾਮ ਨੂੰ ਝੰਡਾ
ਸਵੇਰੇ ਚੜਾਇਆ ਹੁੰਦਾ, ਉਤਾਰਿਆ ਜਾਂਦਾ ਕਿ ਵੀ ਅਸੀਂ ਕਰੂ ਸਮੇਤ ਉੱਥੇ ਅਜੇ ਉਹਦੀ ਬਾਹਰ ਹੀ ਸੀ ਤੇ ਪੁਲਿਸ ਆਫੀਸਰ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਤੁਹਾਡੀ ਪਰਮਿਸ਼ਨ ਕੈਂਸਲ ਹੈ ਔਰ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ। ਉਹਨਾਂ ਨੇ ਕਿਹਾ ਜੀ ਮੈਂ ਤਾਂ ਆਮ ਟੂਰਿਸਟ ਵੀ ਜਾ ਰਹੇ ਨੇ, ਅਸੀਂ ਪਰਮਿਸ਼ਨ ਲਈ ਹੋਈ ਹੈ, ਕਰੂ ਸਾਡਾ ਜਿਹੜਾ ਹੈ ਉਹ ਨਾਲ ਹੈ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਉੱਤੋਂ ਆਰਡਰ ਹੈ, ਤੁਹਾਨੂੰ ਅਸੀਂ ਇਹ ਨਹੀਂ ਕਰ। ਉਹ ਕਹਿੰਦੇ ਵੀ ਮੈਂ ਟਰਾਈ ਵੀ ਕੀਤੀ ਅਜੀਤ ਡੋਵਾਲ ਨੂੰ ਵੀ ਔਰ ਦੂਸਰੇ ਨੂੰ ਵੀ ਜਿਹੜਾ ਫੋਰਨ ਮਿਨਿਸਟਰ ਤੱਕ ਵੀ ਪਹੁੰਚ ਕਰਨ ਦੀ, ਪਰ ਅਥਾਰਟੀਜ਼ ਨੇ ਸਾਨੂੰ ਰੋਕ ਦਿੱਤਾ। ਔਰ ਇਹ ਆਪਣੇ ਆਪ ਦੇ ਵਿੱਚ ਜਿਹੜਾ ਇਸ ਗੱਲ ਦਾ ਫਿਰ ਸਬੂਤ ਹੋ ਜਾਂਦਾ ਹੈ ਕਿ ਭਾਈ ਕਿੰਨੀ ਕੁ ਫਰੀडम ਹੈ, ਕਿੰਨੀ ਕੁ ਫਰੀडम ਆਫ ਐਕਸਪ੍ਰੈਸ਼ਨ ਹੈ। ਔਰ ਇਹ ਸਾਰੇ ਦੇ ਚੱਲਦੇ ਆ ਫਿਰ ਜਿਹੜਾ ਕਨਕਲੂਜਨ ਦੇ ਵਿੱਚ ਉਹਨਾਂ ਨੇ ਇੱਕ ਅਜੇ ਸਾਨੀ, ਇਹ ਵੀ ਉਸੇ ਕਲਾਸ ਦਾ ਜਿਵੇਂ KP ਗਿੱਲ ਔਰ ਦੂਜਿਆਂ ਨੂੰ, ਇਹਨਾਂ ਨੂੰ ਇਹ ਸੋ ਕਾਲਡ ਰਿਟਾਇਰਡ ਜਿਹੜੇ ਨੇ, ਇਹਨਾਂ ਦਾ ਇੱਕ ਫੋਰਮ ਜਿਹਾ ਬਣਾਇਆ ਹੋਇਆ ਸੀ ਅਜੇ ਸਾਨੀ, ਉਹਨੂੰ ਇੰਟਰੋਡਿਊਸ ਕਰਵਾਇਆ ਗਿਆ ਕਿ ਜੀ 40 ਸਾਲਾਂ ਤੋਂ ਇਹ ਜਿਹੜਾ ਇਸ ਦੇ ਉੱਤੇ ਐਕਸਪਰਟ ਹੈ ਖਾਲਿਸਤਾਨ, ਪੰਜਾਬ ਇਸ਼ੂ ਖਾਲਿਸਤਾਨ। ਉਹ ਕਹਿ ਰਿਹਾ ਜੀ ਇਹ ਜਿਹੜਾ ਡਿਵੈਲਪਮੈਂਟ ਹੈ this is of advantage to both the sides। ਖਾਲਿਸਤਾਨੀਆਂ ਨੂੰ ਵੀ ਇਸ ਚੋਂ ਪ੍ਰੋਪੇਗੈਂਡਾ ਨਿਕਲਦਾ ਹੈ ਔਰ ਇਸ ਲਈ ਉਹਨਾਂ ਦੇ ਵੀ ਐਡਵਾਂਟੇਜ 'ਚ ਹੈ ਸਿਚੁਏਸ਼ਨ, ਉਹ ਪ੍ਰਚਾਰ ਸਕਦੇ ਨੇ ਆਪਣੇ ਢੰਗ ਨਾਲ। ਤੇ ਇਲੈਕਸ਼ਨਾਂ ਆ ਗਈਆਂ ਔਰ ਮੋਦੀ ਸਰਕਾਰ ਔਰ ਇੰਡੀਅਨ ਸਟੇਟ ਵੀ ਜਿਹੜੀ ਹੈ ਆਪਣੇ ਵੋਟਰਾਂ ਤੱਕ ਕਿ ਜੀ ਦੇਖੋ ਵੀ ਆਰ ਬਿਹੇਵਿੰਗ ਐਜ਼ ਏ ਟਫ ਸਟੇਟ। ਸੋ ਇਹ ਜਿਹੜਾ ਉਹ ਪ੍ਰੂਵ ਕਰਦੇ ਨੇ ਕਿ ਜੀ ਅਸੀਂ ਮਸਕੂਲਰ ਸਟੇਟ ਹੈ ਔਰ ਇਹ ਸਾਰੇ 'ਚ ਜਿਹੜਾ ਉਹਨੇ ਉਹ ਬੋਥ ਸਾਈਡਸ ਆਫ ਦਾ ਮਾਊਥ, ਜਿਵੇਂ ਦੋ ਮੂੰਹਾਂ ਸੱਪ ਹੁੰਦਾ ਉਸ ਟਾਈਪ ਦੇ ਉੱਤੇ ਬਿਹੇਵ ਕੀਤਾ। ਪਰ ਕਨਕਲੂਜਨ ਦੇ ਵਿੱਚ ਜਦੋਂ ਉਹਨਾਂ ਨੇ ਕਮਰਪਾਲ ਸਿੰਘ ਉਹਨੂੰ ਪੁੱਛਿਆ ਕਿ ਵੀ ਇਹ ਤੁਸੀਂ ਇੱਥੇ ਐਕਟਿਵ ਜਾਂ ਕੀ ਤੁਹਾਨੂੰ ਡਰ ਨਹੀਂ ਹੈ, ਉਹਨੇ ਕਿਹਾ ਵੀ ਬਿਲਕੁਲ ਕੋਈ ਨਹੀਂ ਹੈ। ਜੇ ਮੇਰੀ ਮੌਤ ਦੁਸ਼ਮਣ ਦੇ ਹੱਥਾਂ 'ਚੋਂ ਵੀ ਹੁੰਦੀ ਹੈ ਤੇ ਇਹ ਰੱਬ ਦੇ ਹੱਥ ਵਾਸ ਹੈ। ਨਾਲ ਉਹਨੇ ਕਿਹਾ ਵੈਸੇ ਮੋਦੀ ਨੂੰ ਵੀ ਇਹ ਸਵਾਲ ਪੁੱਛ ਲੈਣਾ। ਸੋ ਮਤਲਬ ਇਹ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਜਦੋਂ ਤੁਸੀਂ ਇਸ ਸਫ਼ਰ ਤੇ ਨਿਕਲਦੇ ਹੋ ਤੇ ਫਿਰ ਤੁਸੀਂ ਨਿਡਰ ਹੋ ਕੇ, ਨਿਝੱਕ ਹੋ ਕੇ ਆਪਣੀ ਗੱਲ ਕਰਦੇ ਹੋ। ਸੋ ਮੈਂ ਸਮਝਦਾ ਵੀ ਇਹ ਹਾਲਾਂ ਇਸ ਬੀਬੀ ਪੱਤਰਕਾਰ ਦਾ ਵੀ ਜਿਹੜਾ ਉਹ ਫਿਊਚਰ ਉਹਨਾਂ ਨੇ ਜੋ ਉਹਨਾਂ ਨੇ ਫਿਰ ਨਤਾਸ਼ਾ ਕੌਲ ਦਾ ਹਾਲ ਕੀਤਾ ਜਾਂਦਾ। ਲੇਕਿਨ ਇੱਕ ਬੋਲਡ ਡਾਕੂਮੈਂਟਰੀ ਹੈ, ਹਰ ਪੱਖ ਤੋਂ ਜਿਹੜਾ ਬੈਲੈਂਸ ਰੱਖਣ ਦੀ ਕੋਸ਼ਿਸ਼ ਹੈ। ਔਰ ਇੰਡੀਅਨ ਸਾਈਡ ਜਿਵੇਂ ਮੈਂ ਕਿਹਾ ਵੀ ਜੇ ਡਿਪਟੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਸ ਦੇ ਨਾਲ, ਪੰਕਜ ਦੇ ਨਾਲ ਗੱਲ ਹੁੰਦੀ ਹੈ। ਸੋ ਬੋਥ ਸਾਈਡਸ ਦੇ ਨਾਲ ਜਿਹੜਾ ਹੁੰਦਾ। ਲੇਕਿਨ ਜਿਵੇਂ ਇਸ ਬੀਬੀ ਨੂੰ ਬੈਨ ਕੀਤਾ ਗਿਆ, ਟ੍ਰੀਟ ਕੀਤਾ ਗਿਆ ਔਰ ਫਾਈਨਲੀ ਈਵਨ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਆਲਮੋਸਟ ਸਾਰੇ ਟੂਰਿਸਟ ਸਾਈਟ ਸੀ ਜਾਂਦੇ ਨੇ, ਉਸ ਈਵਨ ਉੱਥੇ ਨਹੀਂ ਜਾਣ ਦਿੱਤਾ ਗਿਆ। ਇਹ ਆਪਣੇ ਆਪ 'ਚ ਹੀ ਉਦੋਂ ਤੱਕ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਭਾਈ ਇਹ ਹਕੀਕਤ ਬਾਹਰ ਆ ਰਹੀ ਹੈ ਔਰ ਇਹ ਇਸ ਗੱਲ ਨੇ ਰਾਦਰ ਹੋਰ ਵੀ ਕ੍ਰੈਡੀਬਿਲਿਟੀ ਦਿੱਤੀ ਹੈ। ਸੋ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਕਿ ਵੀ ਵੱਧ ਤੋਂ ਵੱਧ ਸਾਡੇ ਵਿਊਅਰਸ ਆਪਣੇ ਵੀ ਜਿਹੜੇ YouTube ਦੇ ਉੱਤੇ ਲਿੰਕ ਅਵੇਲੇਬਲ ਹੈ, ਖੁਦ ਵੀ ਦੇਖੋ, ਬੱਚਿਆਂ ਨੂੰ ਵੀ, ਯੰਗਸਟਰਸ ਨੂੰ ਔਰ ਆਪਣੇ ਗੈਰ ਸਿੱਖ ਦੋਸਤਾਂ ਨੂੰ ਵੀ ਦਿਖਾਓ ਔਰ ਉਸ ਦੇ ਥੱਲੇ ਪੋਜ਼ਿਟਿਵ ਕਮੈਂਟ ਵੀ ਲਿਖੋ। ਬਹੁਤ ਵਾਰੀ ਅਸੀਂ ਐਪਰੀਸ਼ੀਏਟ ਕਰਦੇ ਹਾਂ, ਨੈਗੇਟਿਵ ਟ੍ਰੋਲਿੰਗ ਵਾਲੇ ਤਾਂ ਆ ਜਾਂਦੇ ਨੇ ਜਿਨ੍ਹਾਂ ਨੂੰ ਜਿਹੜੇ ਪੇਡ ਨੇ, ਨਾ ਵੀ ਪੇਡ ਹੋਣ, ਹਿੰਦੂ ਤਵੀਆਂ ਦਾ ਨੈਸ਼ਨਲਿਜ਼ਮ ਬਾਹਰ ਆ ਜਾਂਦਾ ਪਰ ਆਪਣਿਆਂ ਦੇ ਲਈ ਬਹੁਤ ਵਾਰੀ ਜਿਹੜਾ ਹੈ ਉਹ ਕੋਈ ਪੋਜ਼ਿਟਿਵ ਲਾਈਨ ਲੈਣੀ ਜਿਹੜੀ ਹੈ ਉਹ ਲਿਖਤੀ ਰੂਪ ਦੇ ਜ਼ਬਾਨੀ ਭਾਵੇਂ ਕਰਨਗੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਪੋਜ਼ਿਟਿਵ ਟ੍ਰੈਂਡ ਹੈ। ਕੈਨੇਡਾ ਦੀ ਜਿਹੜੀ 5th ਐਸਟੇਟ ਥੱਲੇ ਅਸੀਂ ਜਿਹੜੀ ਉਹਨਾਂ ਦੀ ਡਾਕੂਮੈਂਟਰੀ ਕੰਟਰੈਕਟ ਟੂ ਕਿਲ, ਉਸ ਤੋਂ ਬਾਅਦ ਇਹ ਜਿਹੜੀ ਹੈ ਸਿੱਖ ਸਪਾਈਜ਼ ਐਂਡ ਮਰਡਰ ਇਨਵੈਸਟੀਗੇਟਿੰਗ ਇੰਡੀਆਜ਼ ਅਲੈਜਡ ਹਿੱਟ ਔਨ ਫੋਰਨ ਸੋਇਲ, ਇਹ ਕਮੈਂਡੇਬਲ ਕੰਮ ਹੈ ਔਰ ਇਸ ਦੇ ਨਾਲ ਖਾਲਿਸਤਾਨ ਦਾ ਕਾਜ਼ ਐਜ਼ ਸੱਚ ਵੀ ਅਸੀਂ ਕੀ ਹੈ ਉਸ ਨੂੰ ਹਾਈਲਾਈਟ ਕਰਨ 'ਚ ਮਦਦ ਮਿਲੀ ਹੈ। ਔਰ ਦਲ ਖਾਲਸਾ ਨੇ, ਉਹਨਾਂ ਦੀ ਸਮੁੱਚੀ ਟੀਮ ਨੇ ਜਿਨ੍ਹਾਂ ਦੇ ਨਾਲ ਜ਼ਿਆਦਾ ਇੰਟਰੈਕਸ਼ਨ ਹੋਇਆ, ਉਹਨਾਂ ਨੇ ਕਮੈਂਡੇਬਲ ਕੰਮ ਕੀਤਾ ਇਸ ਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516619
1984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।